ਰਾਮ ਮੰਦਿਰ ਲੈ ਲਓ। ਰਾਮ ਮੰਦਿਰ ਬਣ ਗਿਆ ਤੇ ਤੁਸੀਂ ਖੁਸ਼ ਹੋ ਹੁਣ, ਇਸ ਕਰਕੇ ਵੋਟ ਪਾਓਗੇ। ਪਰ ਬੱਚਿਆਂ ਦਾ ਭਵਿੱਖ ਕਿੱਥੇ ਜਾਊਗਾ ਬਾਪੂ ਜੀ? ਹਾਂਜੀ, ਜੇ ਬੱਚਿਆਂ ਦਾ ਭਵਿੱਖ ਹੀ ਨਹੀਂ ਸੇਫ, ਠੀਕ ਹੈ ਰਾਮ ਮੰਦਿਰ ਇੱਕ ਆਸਥਾ ਹੈ, ਉਸ ਦੇ ਆਸਥਾ ਦਾ ਅਸੀਂ ਵੀ ਸਤਿਕਾਰ ਕਰਦੇ ਹਾਂ, ਪਰ ਬੱਚਿਆਂ ਦਾ ਭਵਿੱਖ ਜੇ ਹਨੇਰੇ 'ਚ ਹੈ ਤਾਂ ਫਿਰ ਕੀ? ਬੱਚੇ ਦਾ ਭਵਿੱਖ ਦੂਜੀ ਪਾਰਟੀਆਂ ਬਣਾ ਦੇਣਗੀਆਂ ਆਣ ਕੇ। ਉਹਨਾਂ ਨੇ 50 ਸਾਲ ਰਾਜ ਕੀਤਾ, ਉਹਨੇ ਸਾਡੇ ਬੱਚਿਆਂ ਦਾ ਭਵਿੱਖ ਬਣਾ ਦਿੱਤਾ। ਮੋਦੀ ਸਾਹਿਬ ਨੇ ਬਣਾਇਆ, ਬਣਾਉਣਾ ਤਾਂ ਕਿਸੇ ਨੇ ਵੀ ਨਹੀਂਗਾ। ਇਹ ਵੋਟ ਕਿਉਂ ਪਾਉਣੀ ਹੈ ਉਹਨਾਂ ਨੂੰ? ਕਿਉਂ? ਅਸੀਂ ਉਹਦੀ ਨੀਤੀਆਂ ਤੋਂ ਖੁਸ਼ ਹਾਂ। ਡਿਫੈਂਸ 10 ਸਾਲ ਦਿੱਤਾ ਹੈ। ਇਸ ਵਾਸਤੇ ਕਿੰਨਾ ਕੁਝ ਕੀਤਾ ਉਹਨੇ। ਕੀਤਾ ਜੀ। ਕੀ ਨੇ ਇਸ ਵੇਲੇ ਡਿਫੈਂਸ ਦੇ ਕੋਲ? ਪੰਜਾਬ 'ਚ ਕੁਝ ਕਰ ਸਕਦੇ ਨੇ ਮੋਦੀ ਹੁਣੀ? ਇੱਥੇ ਤਾਂ ਆਜ਼ਾਦ ਦੇਣਗੇ ਤੇ ਕਰਨਾ ਕੀ ਇੱਥੇ? ਆਪਣੇ ਪਿੰਡ ਦਾ ਕਹਿਣਾ ਚਾਹੁੰਦੇ ਵੀ ਸਾਡੇ ਪਿੰਡਾਂ 'ਚ ਆ ਕੇ ਸੜਕਾਂ ਦਾ ਹਾਲ ਦੇਖੋ। ਕੋਈ ਬੱਚਾ ਸਾਡਾ ਸਕੂਲ ਨੂੰ ਵੀ ਜਾਂਦਾ ਆ, ਐਡੇ ਟੋਏ ਪਏ ਆ। ਤੇ ਤੁਹਾਡੇ ਪਿੰਡ 'ਚ ਵੋਟਾਂ ਮੰਗਣ ਆ ਜਾਂਦੇ ਉਹਨਾਂ ਸੜਕਾਂ ਤੇ ਉਹ ਆਉਂਦੇ ਆ, ਉਹ ਦੌੜੇ ਆਉਂਦੇ ਆ, ਇਦਾਂ ਹੀ ਆ। ਵੋਟਾਂ ਲੈਣ ਨੂੰ ਆ ਜਾਂਦੇ, ਮੁੜ ਕੇ ਕਰਦੇ ਨਹੀਂ, ਉਹ ਜ਼ਬਾਨ ਤੇ ਨਹੀਂ ਰਹਿੰਦੇ। ਬਾਨਾ ਕੀ ਮਾਰ ਬਾਨਾ ਬਸ ਜੀ ਕਰ ਦੇਣਾ ਜਾਨੂੰ ਉਹਨਾਂ ਦੇ 5 ਸਾਲ ਪੂਰੇ ਹੋ ਜਾਂਦੇ ਆ। ਅਸੀਂ ਤਾਂ ਕਹਿੰਦੇ 1000 ਰੁਪਈਆ ਵੀ ਨਾ ਦੇਣ, ਉੱਦਾਂ ਸੁਧਾਰ ਕਰਨ। 1000 ਰੁਪਈਆ ਵੀ ਬਸ਼ੱਕ ਦੀ ਨਾ ਦੇਣ, ਜਿਹੜੇ ਪਿੰਡਾਂ ਦੇ ਹਾਲਾਤ ਉਹ ਸੁਧਾਰ ਕਰ ਦੇਣ। ਤੇ ਨਸ਼ੇ ਦੇ ਕੀ ਹਾਲਾਤ ਨੇ ਤੁਹਾਡੇ? ਉਹ ਬਹੁਤ ਭੈੜੇ, ਉਹ ਤਾਂ ਪੁੱਛੋ ਹੀ ਨਾ। ਸੁਧਾਰ ਤਾਂ ਬੀਜੇਪੀ ਲਿਆ ਸਕਦੀ, ਠੀਕ ਹੈ। ਕੋਈ ਬੈਨੀਫਿਟ ਨਹੀਂ ਮਿਲੇਗਾ ਜਿੰਨਾ ਚਿਰ ਪੰਜਾਬ 'ਚ ਬੀਜੇਪੀ ਦੀ ਸਰਕਾਰ ਨਹੀਂ ਆਉਂਦੀ। ਪਰ ਬੀਜੇਪੀ ਦਾ ਤਾਂ ਜੀ ਵਿਰੋਧ ਹੀ ਬਹੁਤ ਹੋ ਰਿਹਾ, ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ। ਕਹਿੰਦੇ ਇਹਨਾਂ ਨੇ ਕਿਸਾਨਾਂ ਨੇ ਉਹ ਮਰਾਇਆ। ਸਿਰਫ ਪੰਜਾਬ ਦੇ ਵਿੱਚ ਹੀ ਹੈਗਾ ਆ। ਪੰਜਾਬ ਦੇ ਵਿੱਚ ਵੀ ਇੱਦਾਂ ਹੁਣ ਕੋਈ ਵੀ ਪਾਰਟੀ ਆਉਂਦੀ, ਆਮ ਪਾਰਟੀ ਆਉਂਦੀ ਆ, ਕਾਂਗਰਸ ਹੁੰਦੀ, ਵਿਰੋਧ ਤਾਂ ਹਰੇਕ ਪਾਰਟੀ ਦਾ ਹੁੰਦਾ ਹੈ। ਤੇ ਤੁਹਾਨੂੰ ਕਿਹੜੀਆਂ ਨੀਤੀਆਂ ਚੰਗੀਆਂ ਲੱਗਦੀਆਂ ਨੇ ਮੋਦੀ ਸਾਹਿਬ ਦੀਆਂ, ਜਿਹਦੇ ਕਰਕੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਹੀ ਪੰਜਾਬ 'ਚ ਆਉਣੀ ਚਾਹੀਦੀ ਹੈ? ਨੀਤੀਆਂ ਇਹ ਹੀ ਵੀ ਸੈਂਟਰ ਗਵਰਨਮੈਂਟ ਕੋਈ ਪੰਜਾਬ ਨੂੰ ਫਾਇਦਾ ਨਹੀਂ ਦੇ ਰਹੀ। ਆਕੜ ਹੋ ਗਈ ਵੀ ਨਹੀਂ ਤੂੰ ਸਾਡੀ ਸਰਕਾਰ ਨਹੀਂ ਤੇ ਅਸੀਂ ਕੁਝ ਦੇਣਾ ਵੀ ਨਹੀਂ। ਲੋਕਾਂ ਦੀ ਮੰਨ ਲਓ ਸੁਣਦੇ ਨਹੀਂ ਪਏ ਲੋਕ ਤਾਂ ਮਾਸੂਮ ਆ, ਲੋਕਾਂ ਦਾ ਥੋੜੀ ਕੋਈ ਗਲਤੀ ਆ। ਲੋਕਾਂ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈਗੀ। ਅੰਦਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਖੜਾ ਕੀਤਾ, ਜਿਹੜੇ ਕਿ ਦਲ ਬਦਲ ਕੇ ਇੱਧਰ ਆਏ ਨੇ, ਉਹਨਾਂ ਨੂੰ ਵੋਟ ਪਾਉਂਗੇ ਤੁਸੀਂ? ਬਿਲਕੁਲ। ਤੇ ਜੇ ਉਹ ਫੇਰ ਦਲ ਬਦਲ ਜਾਂਦੇ ਨੇ ਫੇਰ ਕੀ ਕਰੋਗੇ? ਉਸ ਤੋਂ ਬਾਅਦ ਕੈਂਸਲ ਆ, ਉਸ ਤੋਂ ਬਾਅਦ ਇਹਨੂੰ ਨਹੀਂ ਕੋਈ ਪੁੱਛੂਗਾ। ਹਰਿਆਣੇ 'ਚ ਵੀ ਭਾਜਪਾ ਦੀ ਸਰਕਾਰ ਹੈ ਤੇ ਕੇਂਦਰ 'ਚ ਵੀ ਭਾਜਪਾ ਦੀ ਸਰਕਾਰ ਹੈ, ਪਰ ਅੰਕੜੇ ਕੱਢ ਕੇ ਦੇਖੋ ਪੰਜਾਬ ਦੇ ਭਾਰਤ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹਰਿਆਣੇ ਦੇ ਵਿੱਚ ਹੈ ਇਸ ਸਮੇਂ। ਕੀ ਕਹੋਗੇ ਫਿਰ ਡਬਲ ਇੰਜਨ ਦੀ ਸਰਕਾਰ ਕਾਹਦੀ ਹੋਈ ਜੇ ਉੱਥੇ ਬੇਰੁਜ਼ਗਾਰੀ ਇੰਨੀ ਸੀ? ਨਹੀਂ ਕੋਈ ਨਹੀਂ। ਹੁਣ ਜੇ ਅਸੀਂ ਖਬਰਾਂ ਸੁਣਦੇ ਹਾਂ ਤਾਂ ਸਾਡੇ ਨਾਲੋਂ ਤਰੱਕੀ ਤੇ ਆ। ਕਿਹੜੇ ਚੈਨਲ ਤੇ ਖਬਰਾਂ ਸੁਣਦੇ ਹੋ ਤੁਸੀਂ? ਟੀਵੀ ਤੇ? ਟੀਵੀ ਦੇ ਉੱਤੇ। ਟੀਵੀ ਤੇ ਤਾਂ ਪ੍ਰੋਪੇਗੈਂਡਾ ਹੀ ਬਹੁਤ ਜ਼ਿਆਦਾ ਹੁੰਦਾ ਜੀ, ਉਹ ਤਾਂ 24 ਘੰਟੇ ਮੋਦੀ ਕਰਦੇ। ਅਸੀਂ ਖਬਰਾਂ ਸੁਣਦੇ ਹਾਂ ਤੇ ਉਹਦੇ ਵਿੱਚ ਸਾਡੇ ਨਾਲ ਪੰਜਾਬ ਨਾਲ ਉਹਨੂੰ ਉੱਤੇ ਦੱਸ ਰਹੇ ਆ। ਮੰਨਦੇ ਹੋ ਕਿ ਭਾਜਪਾ ਦੇ ਨੇਤਰਤਵ ਦੇ ਥੱਲੇ ਪੂਰਾ ਭਾਰਤ ਖੁਸ਼ ਹੈ? ਪੂਰਾ ਭਾਰਤ ਖੁਸ਼ ਵਾ। ਮਣੀਪੁਰ ਇਸ ਸਮੇਂ ਜਲ ਰਿਹਾ ਹੈ, ਉੱਥੇ ਕੱਲ ਚੋਣਾਂ ਹੋਈਆਂ ਨੇ, ਇੱਕ ਵੀ ਗੇੜਾ ਜਿਹੜਾ ਆਪਣੇ ਦੇਸ਼ ਦੇ ਪੀਐਮ ਮੋਦੀ ਨੇ ਉੱਥੇ ਗੇੜਾ ਨਹੀਂ ਮਾਰਿਆ। ਪਾਰਟੀਆਂ ਜਿਹੜੀਆਂ ਇਹੋ ਹੀ ਮਸਲਾ ਚੱਕ ਰਹੀਆਂ ਨੇ, ਮਣੀਪੁਰ ਦਾ ਚੱਕ ਰਹੀਆਂ ਨਾ। ਮੋਦੀ ਕਿਉਂ ਨਹੀਂ ਗਿਆ, ਮੋਦੀ ਕਿਉਂ ਨਹੀਂ ਗਿਆ, ਮੋਦੀ ਉੱਥੇ ਕਿਉਂ ਨਹੀਂ ਗਿਆ? ਸੰਸਦ ਉਹਨੇ ਸੱਦਿਆ ਸੀ ਨਾ, ਉਹ ਬਖਸ਼ ਵਾਲੇ ਕਿਉਂ ਉੱਠ ਕੇ ਬਾਹਰ ਦੌੜ ਗਏ? ਪਕਸ਼ ਵਾਲਿਆਂ ਨੂੰ ਤਾਂ ਬਾਹਰ ਹੀ ਕੱਢਤਾ ਜੀ। ਕਿਹਨੇ ਕੱਢਿਆ? ਧੱਕੇ ਮਾਰ ਕੇ ਕੱਢਿਆ, ਉੱਠ ਕੇ ਆਪ ਬਾਈਕਾਟ ਕਰਕੇ ਗਏ ਆ। ਕਿਹਨੇ ਕੱਢਿਆ ਉਹਨਾਂ ਨੂੰ? ਬਾਈਕਾਟ ਖੁਦ ਕਰਕੇ ਗਏ ਆ। ਉਹ 47 ਦੇ ਕਰੀਬ ਸੰਸਦਾਂ ਨੂੰ ਤਾਂ ਜੀ ਬਾਹਰ ਕੱਢ ਦਿੱਤਾ, ਸਸਪੈਂਡ ਕਰਤਾ ਇੱਕ ਦਿਨ। ਉਹ ਕੇਸ ਲਈ ਕੀਤਾ ਸੀਗਾ, ਉਹ ਜਿਹੜੇ ਐਂ ਕਰਕੇ ਨੱਚਦੇ ਸੀਗੇ ਉਹਦੇ ਕਰਕੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਚੋਣਾਂ ਬਿਲਕੁਲ ਸਿਰ 'ਤੇ ਨੇ। ਲੋਕ ਸਭਾ ਚੋਣਾਂ ਨੂੰ ਲੈ ਕੇ ਕਿਤੇ ਤਾਂ ਉਤਸ਼ਾਹ ਬਹੁਤ ਚਰਮ ਸੀਮਾ 'ਤੇ ਹੈ ਤੇ ਕਿਤੇ ਬਹੁਤ ਮੱਠ ਹੈ। ਇਸੇ ਸਭ ਦੇ ਵਿਚਾਲੇ ਅਸੀਂ ਅੱਜ ਜਲੰਧਰ ਲੋਕ ਸਭਾ ਸੀਟ ਦੇ ਆਦਮਪੁਰ ਹਲਕੇ ਦੇ ਵਿੱਚ ਖੜੇ ਹਾਂ, ਜਿੱਥੋਂ ਦਾ ਸਾਬਕਾ MLA ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਨੇ ਆਪਣੇ ਵੱਲੋਂ ਆਪਣੇ ਵਿੱਚ ਰਲਾ ਕੇ ਉਸ ਨੂੰ ਟਿਕਟ ਦਿੱਤੀ ਹੈ ਤੇ ਉਹਨਾਂ ਦੇ ਹੀ ਹਲਕੇ ਦੇ ਵਿੱਚ ਖੜੇ ਅਸੀਂ ਲੋਕਾਂ ਦਾ ਬਿਲਕੁਲ ਸਰਲ ਭਾਸ਼ਾ ਦੇ ਵਿੱਚ ਉਹਨਾਂ ਦੇ ਸਰਵੇ ਨੂੰ ਕਰਾਂਗੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ, ਕੀ ਟਿੱਪਣੀ ਉਹ ਕਰਨਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ? ਅਸੀਂ ਹਰੀਪੁਰ ਤੋਂ। ਅੱਛਾ, ਜਲੰਧਰ ਵਿਧਾਨ ਸਭਾ ਤੋਂ। ਹਾਂ, ਵਿਧਾਨ ਸਭਾ ਤੋਂ। ਠੀਕ ਹੈ, ਕੀ ਕਹੋਗੇ? ਵੋਟਾਂ ਸਿਰ ਤੇ ਆ, ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਵੱਲ ਨੂੰ ਜਾਂਦਾ ਲੱਗਦਾ? ਦੇਖੋ ਕਿੱਧਰ ਜਾਣ ਤੁਰ ਜਾਂਦਾ, ਕੋਈ ਪਤਾ ਨਹੀਂ ਲੱਗ ਰਿਹਾ। ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹ ਮੌਕੇ ਦੀ ਨਿਜਾਤ ਕਿੱਧਰ ਹੋ ਜਾਏ, ਕੋਈ ਭੇਦ ਨਹੀਂ ਲੱਗ ਰਿਹਾ। ਤੇ ਚਲੋ ਆਪਾਂ ਗੱਲ ਜਲੰਧਰ ਲੋਕ ਸਭਾ ਹਲਕੇ ਦੀ ਹੀ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਬੰਦੇ ਨੂੰ ਖੜਾ ਕੀਤਾ ਗਿਆ, ਪਹਿਲਾਂ ਉਹ ਇਸ ਹਲਕੇ ਦਾ
ਵਿਧਾਇਕ ਸੀ ਪਵਨ ਕੁਮਾਰ ਟੀਨੂ, ਕੀ ਕਹੋਗੇ ਉਹਨੂੰ ਇਸ ਵਾਰੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਲੋਕ ਸਭਾ ਦੀ, ਜਿੱਤੂਗਾ? ਮੈਨੂੰ ਤਾਂ ਮੈਂ ਨਹੀਂ ਜਿੱਤੂਗਾ। ਕਾਹਤੇ, ਕਿਉਂ? ਨਹੀਂ ਮੈਂ ਜਦ ਜਿੱਤੂਗਾ ਜਦ ਪਹਿਲਾਂ ਜਿਤਾਉਣ ਵਾਲੇ ਵੀ ਅਸੀਂ ਆ ਉਹਨੂੰ। ਇਹ ਕੰਮ ਉਹਨਾਂ ਨੇ ਕੀਤੇ ਨਹੀਂ ਤੁਹਾਡੇ? ਕੰਮ ਕੀਤੇ ਆ, ਕੰਮ ਕੀਤੇ ਆ। ਜੇ ਹਿਸਾਬ ਨਾਲ ਪਾਰਟੀ ਦਲ ਬੰਦਾ ਬਦਲੂ ਕਰਦਾ ਨਹੀਂ ਬਣਦਾ ਹੁੰਦਾ। ਹਾਂ, ਨਹੀਂ ਬਣਦਾ। ਦਲ ਬਦਲੂ ਹੋ ਜਾਂਦਾ। ਹਾਂ ਦਲ ਬਦਲੂ ਹੋ ਜਾਂਦਾ। ਅੱਛਾ, ਤੇ 2 ਸਾਲ ਦੀ ਸਰਕਾਰ ਹੋ ਚੁੱਕੀ ਹੈ ਭਗਵੰਤ ਮਾਨ ਸਰਕਾਰ ਦੀ, ਆਮ ਆਦਮੀ ਪਾਰਟੀ ਦੀ 2 ਸਾਲ ਦਾ ਸਮਾਂ ਹੋ ਚੁੱਕਿਆ ਹੈ। ਕੀ ਲੱਗਦਾ 2 ਸਾਲਾਂ 'ਚ ਉਹਨਾਂ ਨੇ ਉਹ ਕੰਮ ਕੀਤੇ ਨੇ ਜਿਹਦੇ ਆਧਾਰ ਤੇ ਹੁਣ ਤੁਸੀਂ ਜਾਂ ਪੰਜਾਬ ਦੇ ਲੋਕ ਉਹਨਾਂ ਨੂੰ ਅੱਗੇ ਲੋਕ ਸਭਾ ਦੀਆਂ 13 ਸੀਟਾਂ ਜਿਤਾ ਦੇਣਗੇ? ਕਿਉਂਕਿ ਉਹ ਵਾਅਦਾ ਕਰਦੇ ਨੇ। ਵਾਅਦਾ ਕਰਦੇ ਪਰ ਵਾਅਦਾ ਕਰਕੇ ਮੁੱਕਰ ਗਏ ਨਾ। ਭਗਵੰਤ ਮਾਨ ਜੋ ਵਾਅਦਾ ਕੀਤਾ ਸੀ ਉਹ ਨਹੀਂ, ਉਹਦੇ ਹਿਸਾਬ ਨਾਲ ਨਹੀਂ ਪੂਰਾ ਉਤਰਿਆ। ਅੱਛਾ, ਕਿਹੜੇ ਵਾਅਦੇ ਲੱਗਦਾ ਕਿ ਉਹਨਾਂ ਨੇ ਧੋਖਾ ਕੀਤਾ ਹੈ? ਧੋਖੇ ਤਾਂ ਦੇਖ ਕਿਹੜੇ ਆਪਣੇ ਆ ਬੀਬੀਆਂ ਦਾ ਸੀਗਾ ਵੀ ਤੁਹਾਨੂੰ 1000 ਰੁਪਈਆ ਪੈਨਸ਼ਨ ਲੱਗੂਗਾ ਮਹੀਨੇ ਦਾ, ਉਹ ਨਹੀਂ ਮਿਲਿਆ। ਹੋਰ ਬਾਕੀ ਆ ਜਿਹੜਾ ਆਟਾ ਦਾਲ ਸਕੀਮ ਦੇ ਵਿੱਚੋਂ ਆ ਉਹ ਵੀ ਕਟੌਤੀ 'ਚ ਗਿਆ। ਘਰ ਕਹਿੰਦੇ ਦਿਆਂ, ਹਾਂ ਨਹੀਂ ਮਿਲ ਰਿਹਾ। ਪਰ ਉਹ ਦੂਜੇ ਪਾਸੇ ਇਹ ਵੀ ਗੱਲਾਂ ਕਹਿੰਦੇ ਨੇ, ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਜਾਂ ਫਿਰ ਅਸੀਂ ਸਕੂਲ ਆਫ ਐਮੀਨੈਂਸ ਬਣਾਏ ਜਾਂ ਫਿਰ ਅਸੀਂ ਜਿਹੜੀ ਆਮ ਆਦਮੀ ਕਲੀਨਿਕ ਖੋਲੇ ਨੇ, ਇਦਾਂ ਦੀਆਂ ਗੱਲਾਂ ਆਮ ਆਦਮੀ ਕਲੀਨਿਕ ਜਿਹੜੇ ਖੁੱਲੇ ਆ ਉਹ ਜਿੱਥੇ ਆਪਣੇ ਸੁਵਿਧਾ ਸੈਂਟਰ ਬਣਿਆ ਉਹਨੂੰ ਆਮ ਆਦਮੀ ਕਲੀਨਿਕ ਬਣਾਤਾ। ਉੱਥੇ ਕੋਈ ਦਵਾ ਨਹੀਂ, ਦਾਰੂ ਨਹੀਂ, ਕੋਈ ਬੰਦਾ ਬੈਠਦਾ ਨਹੀਂ। ਇਦਾਂ ਥੋੜ੍ਹਾ ਚੱਲਦਾ। ਅੱਛਾ ਜੀ, ਹਾਂ ਔਖਾ ਲੱਗਦਾ ਹੈ। ਔਖਾ ਲੱਗਦਾ ਤੇ ਫਿਰ ਭਾਜਪਾ ਬਾਰੇ ਕੀ ਕਹੋਗੇ? ਕਿਉਂਕਿ ਭਾਜਪਾ ਦਾ ਪੰਜਾਬ 'ਚ ਵਿਰੋਧ ਹੋ ਰਿਹਾ। ਵਿਰੋਧ ਹੋ ਰਿਹਾ ਭਾਜਪਾ ਦਾ, ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ। ਕਿੰਨੇ ਧਰਨੇ ਲੱਗ ਰਿਹਾ, ਕਿੰਨੇ ਆਪਣੇ ਪਿੰਡਾਂ 'ਚ ਆਪਣੇ ਨਹੀਂ ਬਣ ਦੇ ਰਹੇ। ਪਰ ਭਾਜਪਾ ਵਾਲੇ ਵੀ ਕਹਿੰਦੇ ਨੇ, ਕਹਿੰਦੇ ਅਸੀਂ ਐਤਕੀ ਇਕੱਲੇ ਲੜ ਰਹੇ ਹਾਂ ਚੋਣਾਂ ਪੰਜਾਬ 'ਚ, ਅਸੀਂ ਤਾਂ ਉੱਥੇ ਪੂਰੇ ਸੀਟਾਂ ਜਿੱਤ ਕੇ ਦਿਖਾਵਾਂਗੇ। ਉਹ ਹਰ ਇੱਕ ਬੰਦਾ ਸੋਚ ਹਰ ਇੱਕ ਦੀ ਹੁੰਦੀ ਆ ਮੈਂ ਜਿੱਤਣ ਵਾਸਤੇ, ਬਾਕੀ ਮੌਕਾ ਦੱਸਦਾ। ਅੱਛਾ ਜੀ, ਬਾਕੀ ਮੌਕਾ ਦੱਸਦਾ। ਜਿੱਦਾਂ ਇਹਨਾਂ ਨੇ ਹੁਣ ਆਪਣਾ ਆਮ ਆਦਮੀ ਪਾਰਟੀ ਨੇ ਪਹਿਲੇ ਟਾਈਮ ਤੇ ਪੰਜਾਬ ਤੋਂ ਆਉਣ ਨਾਲ ਜਾਂ ਦੂਸਰੇ ਪਾਸੇ ਆਉਣ ਦੇ ਨਾਲ ਆਪਣੇ 92 ਸੀਟਾਂ ਤੇ ਜੇਤੂ ਬਣ ਗਿਆ। ਹੁਣ ਉਹ ਗੱਲ ਨਹੀਂ ਰਹਿ ਗਈ। ਅੱਛਾ, ਉਹ ਤੇ ਗੱਲ। ਗੱਲ ਹੁਣ ਬਾਪੂ ਜੀ ਕਰ ਲੈਣੇ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਤੈਨੂੰ ਹੁਣੀ ਉੱਥੋਂ ਹੀ ਉਸੇ ਹੀ ਪਾਰਟੀ ਦੇ ਐਮਐਲਏ ਰਹੇ ਨੇ ਇੱਥੋਂ। ਸ਼੍ਰੋਮਣੀ ਅਕਾਲੀ ਦਲ ਦੇ ਕੀ ਹਾਲਾਤ ਨੇ ਇਸ ਸਮੇਂ? ਸ਼੍ਰੋਮਣੀ ਅਕਾਲੀ ਦਲ ਦਾ ਵੀ ਡਾਊਨ ਆ, ਹਾਂ, ਡਾਊਨ ਆ, ਉਹ ਡਾਊਨ ਆ। ਕੀ ਲੱਗਦਾ ਉਹ ਪੰਜਾਬ 'ਚ ਕੁਝ ਕਮਾਲ ਕਰਕੇ ਦਿਖਾ ਸਕਦੇ ਹੁਣ ਕਿ ਨਹੀਂ? ਵੀ ਮੌਕੇ ਦੇ ਹਿਸਾਬ ਨਾਲ ਮੈਂ ਤਾਂ ਮੈਂ ਨਹੀਂ, ਅੱਗੇ ਨਹੀਂ ਕੋਈ ਸੀਟ ਮਿਲੀ, ਹੁਣ ਵੀ ਨਹੀਂ ਜਾਣੀ। ਤੇ ਅੰਤ 'ਚ ਗੱਲ ਕਾਂਗਰਸ ਦੀ ਕਰ ਲੈਂਦੇ ਆ। ਇਸ ਸਮੇਂ ਕਾਂਗਰਸ ਦਾ ਵਿਧਾਇਕ ਹੈ ਤੁਹਾਡੇ ਇੱਥੋਂ ਸੁੱਖੀ ਸਾਹਿਬ, ਕੋਟਲੀ ਸਾਹਿਬ, ਕੀ ਕਹੋਗੇ ਉਹਨਾਂ ਦੇ ਬਾਰੇ ਦੇ ਵਿੱਚ? ਕੰਮ-ਕੁਮ ਕੋਈ ਕੀਤਾ ਜਾਂ ਕਾਂਗਰਸ ਲੱਗਦਾ ਐਤਕੀ ਕੁਝ? ਦੇਖਿਆ ਨਹੀਂ ਪਿੰਡ ਦੇ ਵਿੱਚ, ਬਾਕੀ ਕੰਮ ਦੇ ਬਾਰੇ 'ਚ ਪਤਾ ਨਹੀਂ ਵੀ ਕੰਮ ਕੀਤਾ ਕਿੱਥੇ ਆ। ਬਾਕੀ ਕੀਤਾ ਕਿੱਥੇ ਉਹਦਾ ਕੰਮ ਦੇ ਬਾਰੇ ਸਾਨੂੰ ਤਾਂ ਕੋਈ ਸਮਝ ਨਹੀਂ ਲੱਗੀ ਵੀ ਕਿੱਥੇ ਕੀਤਾ, ਕਿਹਨਾਂ ਕੀਤਾ। ਅੱਛਾ, ਨਹੀਂ ਕੋਈ ਵੀ ਕੰਮ ਦੀ ਗੱਲ। ਤੇ ਹੁਣ ਕੁੱਲ ਮਿਲਾ ਕੇ ਜੇ ਦੱਸਣਾ ਹੋਵੇ ਵੀ ਲੋਕ ਸਭਾ ਚੋਣਾਂ ਐਤਕੀ ਕਿੱਥੇ ਕੁ ਖੜੀਆਂ ਲੱਗਦੀਆਂ ਪੰਜਾਬ ਦੇ ਲੋਕਾਂ 'ਚ, ਕੋਈ ਹੈਗਾ ਪਾਸਾ ਵੀ ਇੱਧਰ ਨੂੰ ਜਾਣਾ ਜਾਂ ਉੱਧਰ ਨੂੰ ਜਾਣਾ? ਜੇ ਹਿਸਾਬ ਨਾਲ ਵਾਅਦੇਦਾਰੀ ਸੀ ਉਸ ਹਿਸਾਬ ਨਾਲ ਇਹਨਾਂ ਦਾ ਪਹਿਲਾਂ ਸੀਗਾ, ਉਹ ਹੁਣ ਆਮ ਤਾਂ ਫਿਰ ਦੁਨੀਆ ਸਮਝ ਚੁੱਕੀ ਆ ਨਾ। ਆਮ ਨਹੀਂ ਰਹੇ। ਉਹ ਸਰਕਾਰ ਆਮ ਚ ਨਹੀਂ ਰਹਿ ਗਈ ਨਾ, ਅੱਛਾ, ਆਮ ਤੋਂ ਜਾਣੀ ਨਿਕਲ ਚੁੱਕੀ ਆ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਸੋ ਅੱਗੇ ਚੱਲਦੇ ਹਾਂ ਗੱਲਬਾਤ ਕਰਨ ਦੀ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਉਹ ਭਰਾਵਾ ਇੱਧਰ ਪੁੱਜ। ਸਤਿ ਸ਼੍ਰੀ ਅਕਾਲ। ਕਿਹੜੀ ਜਗ੍ਹਾ ਤੋਂ ਆਏ ਹੋ? ਭਾਈ ਮੈਂ ਪਿੰਡ ਦੂੜੇ। ਆਦਮਪੁਰ ਵਿਧਾਨ ਸਭਾ। ਹਾਂਜੀ ਹਾਂਜੀ। ਕੀ ਕਹਿਣਾ ਚਾਹੋਗੇ? ਲੋਕ ਸਭਾ ਵੋਟਾਂ ਸਿਰ ਦੇ ਉੱਪਰ ਨੇ, ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ। ਤੁਹਾਡੇ ਇੱਥੋਂ ਕਾਂਗਰਸ ਦਾ ਵਿਧਾਇਕ ਹੈ, ਸੋ ਉਸ ਤੋਂ ਪਹਿਲਾਂ ਅਕਾਲੀ ਦਲ ਦਾ ਸੀ। ਦੂਜੇ ਪਾਸੇ ਚੱਲ ਗਿਆ ਭਰਾਵਾ। ਉਹ ਤਾਂ ਅਕਾਲੀ ਦਲ ਦੇ ਸੀ ਜੀ ਟੀਨੂ ਸਾਹਿਬ, ਉਹ ਦੂਜੇ ਆਮ ਆਦਮੀ ਪਾਰਟੀ 'ਚ ਚੱਲ ਗਏ ਨੇ। ਕੀ ਲੱਗਦਾ ਉਹਨਾਂ ਨੂੰ? ਜਲੰਧਰੋਂ ਖੜਿਆ ਸੀ, ਉਹ ਤਾਂ ਦੂਜੇ ਪਾਸੇ ਚੱਲ ਗਿਆ ਨਾ। ਨਹੀਂ, ਉਹ ਸੁਸ਼ੀਲ ਕੁਮਾਰ ਰਿੰਕੂ ਦੀ ਤੁਸੀਂ ਗੱਲ ਕਰ ਰਹੇ ਹੋ। ਹਾਂ, ਤਾਂ ਹੁਣ ਜਿਹੜੇ ਤੁਹਾਡੇ ਇੱਥੋਂ ਵਿਧਾਇਕ ਵੀ ਰਹੇ ਨੇ ਪਵਨ ਕੁਮਾਰ ਟੀਨੂ ਹੁਣੀ, ਉਹ ਵੀ ਆਮ ਆਦਮੀ ਪਾਰਟੀ ਚੱਲ ਗਏ, ਉਹਨਾਂ ਨੇ ਵੀ ਦਲ ਬਦਲ ਲਿਆ। ਉਹ ਤਾਂ ਪਤਾ ਆਮ ਪਾਰਟੀ 'ਚ ਆ ਗਿਆ ਆ। ਹੁਣ ਕੀ ਕਹੋਗੇ ਜੀ? ਕਹਿਣਾ ਕੀ ਆ, ਹੁਣ ਸਾਰੇ ਪਾਸੇ ਇੱਕੋ ਦੂਜੇ ਪਾਸੇ ਜਾਈ ਜਾਂਦੇ ਆ ਭਾਜੀ। ਤੇ ਹੁਣ ਇਦਾਂ ਦੇ 'ਚ ਤੁਸੀਂ ਕਿਹਦੇ ਤੇ ਭਰੋਸਾ ਕਰੋਗੇ? ਕਿਉਂਕਿ ਸਾਰੇ ਦਲ ਬਦਲੀਆਂ। ਤਾਂ ਭਾਜੀ ਵੋਟ ਪਾਉਣ ਦਾ ਫਾਇਦਾ ਨਹੀਂਗਾ। ਸਿੱਧੀ ਗੱਲ, ਸਾਰੇ ਪਾਸੇ ਤਾਂ ਹੋ ਹੀ ਜਾਂਦੇ ਆ, ਦੂਜੇ ਪਾਸੇ ਚੱਲ ਜਾਂਦੇ ਆ। ਇੱਕ ਥਾਂ ਤੇ ਰਹਿਣ ਤਾਂ ਵੋਟ ਯਕੀਨ ਨਹੀਂ ਰਿਹਾ। ਯਕੀਨ ਨਹੀਂ ਰਿਹਾ। ਤੇ ਭਗਵੰਤ ਮਾਨ ਸਰਕਾਰ ਬਾਰੇ ਕੀ ਕਹੋਗੇ? 2 ਸਾਲ ਹੋ ਗਏ, ਉਹ ਕਹਿੰਦੇ ਅਸੀਂ 13 ਦੀਆਂ 13 ਸੀਟਾਂ ਜਿੱਤਣੀਆਂ। ਦੇਖੋ ਹੁਣ ਮੌਕੇ ਤੇ ਭਾਜੀ, ਹੁਣ ਜਦੋਂ ਟਾਈਮ ਆਊਗਾ ਉਦੋਂ ਪਤਾ ਲੱਗੂਗਾ। ਠੀਕ ਹੈ ਨਾ ਭਾਜੀ? ਹਾਂ, ਬਹੁਤ ਬਹੁਤ ਧੰਨਵਾਦ। ਸੋ ਵੇਖਦੇ ਆ ਬਣਦਾ ਕੀ ਆ ਜਾਓ, ਖੜ ਜਾਓ। ਸੋ ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਲੋਕਾਂ ਦੇ ਨਾਲ ਕਰਦੇ ਆ। ਬੀਬੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਦੋਲੀ ਕਿਆਂ ਤੋਂ, ਦੋਲੀ ਕੇ ਦੂੜੇ। ਠੀਕ ਹੈ ਜੀ। ਆਦਮਪੁਰ ਵਿਧਾਨ ਸਭਾ ਹਲਕੇ 'ਚ ਹੀ ਆਉਂਦਾ ਹੈ ਦੋਲੀ ਕੇ ਦੂੜੇ। ਕੀ ਕਹਿਣਾ ਚਾਹੋਗੇ ਤੁਸੀਂ? ਕਹਿਣਾ ਅਸੀਂ ਤਾਂ ਜੀ ਆਪਣੇ ਪਿੰਡ ਦਾ ਕਹਿਣਾ ਚਾਹੁੰਦੇ ਵੀ ਸਾਡੇ ਪਿੰਡਾਂ 'ਚ ਆ ਕੇ ਸੜਕਾਂ ਦਾ ਹਾਲ ਦੇਖੋ। ਠੀਕ ਹੈ ਜੀ। ਕੋਈ ਬੱਚਾ ਸਾਡਾ ਸਕੂਲ ਨੂੰ ਵੀ ਜਾਂਦਾ ਆ, ਐਡੇ ਐਡੇ ਟੋਏ ਪਏ ਆ, ਹਾਂਜੀ ਹੈ ਕਿ ਨਹੀਂ? ਜੀ ਜੀ। ਤੇ ਕੋਈ
ਕੋਈ ਨਹੀਂ ਦੱਸਦਾ ਪੁੱਛਦਾ ਕੁਛ ਨਹੀਂ ਕਰਦਾ ਹੈਗਾ। ਤੇ ਲੀਡਰ ਤੁਹਾਡੇ ਪਿੰਡ 'ਚ ਵੋਟਾਂ ਮੰਗਣ ਆ ਜਾਂਦੇ ਉਹਨਾਂ ਸੜਕਾਂ ਉਹ ਆਉਂਦੇ ਆ, ਉਹ ਦੌੜੇ ਆਉਂਦੇ ਆ, ਉਹਨਾਂ ਦੀਆਂ ਗੱਡੀਆਂ ਦਗੜ ਦਗੜ ਕਰਦੀਆਂ ਆਉਂਦੀਆਂ ਆ ਤਾਂ ਦੇਖੋ ਉੱਥੇ ਲੰਘਣ ਦਾ ਕੋਈ ਕਿਸੇ ਬੰਨੇ ਦੂੜਿਆਂ ਨੂੰ ਆ ਜਾਓ, ਪਰ ਬਿਆਸ ਪਿੰਡ ਵੱਲ ਨੂੰ ਚੱਲ ਜਾਓ, ਕੋਈ ਸੜਕਾਂ ਦਾ ਹਾਲ ਨਹੀਂ ਗਾ। ਤੇ ਹੁਣ ਲੋਕ ਸਭਾ ਚੋਣਾਂ ਸਿਰ ਤੇ ਨੇ ਆਂਟੀ ਜੀ, ਲੀਡਰ ਫੇਰ ਤੁਹਾਡੇ ਪਿੰਡ ਆਉਣਗੇ, ਉਹਨਾਂ ਨੂੰ ਸਵਾਲ ਕਰੋਗੇ ਖੜ ਕੇ? ਕਿਉਂਕਿ ਆਪਣੀ ਪੰਜਾਬੀਆਂ ਦੀ ਬਿਰਤੀ ਹੈਗੀ ਆ, ਪਰ ਆਪਾਂ ਭੁੱਲ ਗਏ ਉਹ ਕੰਮ ਕਰ। ਹਾਂਜੀ ਆਪਾਂ ਸਵਾਲ ਨਹੀਂ ਕਰਦੇ ਐਤਕੀ। ਕਰਾਂਗੇ, ਐਤਕੀ ਕਰਾਂਗੇ ਸਵਾਲ। ਜੋ ਹਾਲ ਆ ਸਾਡੇ ਪਿੰਡਾਂ ਦੇ ਦੇਖੋ ਤਾਂ ਸਹੀ, ਜਦੋਂ ਮੀਂਹ ਵਰਦਾ ਆ ਉਦੋਂ ਤਾਂ ਬਿਲਕੁਲ ਹੀ ਨਹੀਂ ਲੰਘ ਹੁੰਦਾ। ਪਰ ਭਗਵੰਤ ਮਾਨ ਸਰਕਾਰ ਤਾਂ ਇਹ ਵਾਅਦਾ ਕਰਕੇ ਆਈ ਸੀ ਵੀ ਅਸੀਂ ਪਿਛਲੇ 70-75 ਸਾਲਾਂ ਦਾ ਕੂੜਾ ਬਾਹਰ ਕੱਢ ਦੇਣਾ, ਅਸੀਂ 2 ਸਾਲਾਂ 'ਚ ਸੁਧਾਰ ਦੀਆਂ ਉਹ ਪੌੜੀਆਂ ਚੜ ਜਾਣੀਆਂ ਜਿਹੜੀਆਂ ਪਹਿਲਾਂ ਕੋਈ ਚੜਿਆ ਨਹੀਂ। ਦੇਖ ਲਓ ਕਿਹੜੀਆਂ ਪੌੜੀਆਂ ਚੜਿਆ, ਅਜੇ ਤਾਂ ਉਹੀ ਹਾਲ ਆ। ਜਾਂ ਤਾਂ ਕੋਈ ਬਦਲਿਆ ਹੋਵੇ ਤਾਂ ਅਸੀਂ ਕਹੀਏ ਗਾਂ ਸਾਡਾ ਸੁਧਾਰ ਹੋਇਆ, ਕੋਈ ਸੁਧਾਰ ਹਜੇ ਕੋਈ ਨਹੀਂ ਹੋਇਆ। ਪਹਿਲਾਂ ਤੁਹਾਡੇ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੋਂ ਐਮਐਲਏ ਸੀ ਪਵਨ ਕੁਮਾਰ ਟੀਨੂ, ਉਹ ਹੁਣ ਦਲ ਬਦਲ ਕੇ ਆਮ ਆਦਮੀ ਪਾਰਟੀ 'ਚ ਚਲ ਗਏ ਨੇ। ਉਹਨਾਂ ਨੂੰ ਦੇਤੀ ਐਮਪੀ ਲਈ ਟਿਕਟ। ਪੱਕੀ ਗੱਲ ਹੈ ਵੀ ਉਹ ਵੀ ਤੁਹਾਡੇ ਏਰੀਏ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਉਣਗੇ, ਉਹਨਾਂ ਨੂੰ ਸਵਾਲ ਕਰੋਗੇ? ਕਿਉਂਕਿ 2 ਵਾਰੀ ਇੱਥੋਂ ਐਮਐਲਏ ਰਹੇ ਨੇ। ਜ਼ਰੂਰ ਕਰਾਂਗੇ, ਐਤੀ ਪਹੁੰਚਾਂਗੇ, ਕੰਮ ਛੱਡ ਕੇ ਵੀ ਪਹੁੰਚਾਂਗੇ, ਆਉਣ ਤਾਂ ਸਹੀ। ਅੱਛਾ, ਇਹ ਸਵਾਲ ਕਰਾਂਗੇ। ਤੇ ਇਹ ਫਿਰ ਕੀ ਦੇਖਦੇ ਹੋ? ਇਹ ਚਲੋ ਇਹ ਚੋਣਾਂ ਤਾਂ ਹੋ ਜਾਣਗੀਆਂ, ਉਸ ਤੋਂ ਬਾਅਦ ਤਾਂ ਬਹੁਤੀ ਵਾਰੀ ਦੇਖਿਆ ਜਾਂਦਾ ਲੀਡਰ ਪਿੰਡਾਂ 'ਚ ਵੜਦੇ ਵੀ ਨਹੀਂ। ਪਿੰਡਾਂ 'ਚ ਕੀ, ਜਦੋਂ ਆਪਾਂ ਵੀ ਦਫ਼ਤਰਾਂ 'ਚ ਜਾਂਦੇ ਆ ਉੱਥੇ ਵੀ ਨਹੀਂ ਮਿਲਦੇ। ਦੇਖੋ ਜੀ, ਇਹ ਤਾਂ ਜਾਂ ਪਿੰਡ 'ਚ ਬਣ ਜਵੇ, ਉਹ ਕਹਿੰਦਾ ਕੁਛ ਆ ਮਗਰੋਂ ਕਰਦਾ ਕੁਛ ਜਦੋਂ ਬਣ ਜਾਂਦਾ ਹੈ। ਆ ਕਹਿ ਦੇਈਦਾ ਅਸੀਂ ਖੂਹ ਤੇ ਰਹਿੰਦੇ ਆ ਜੀ, ਸਾਡੀ ਆ ਸਾਡੇ ਖੂਹ ਨੂੰ ਪੱਕਾ ਹੋਣਾ ਚਾਹੀਦਾ। ਹਾਂ ਜੀ, ਅਸੀਂ ਕਰ ਦੇਣਾ ਆ। ਅਸੀਂ 2 ਵਾਰੀ ਇੱਕ ਸਰਪੰਚ ਨੂੰ ਵੋਟਾਂ ਪਾਈਆਂ, ਹਜੇ ਤੇ ਸਾਡੇ ਖੂਹ ਦਾ ਰਾਹ ਪੱਕਾ ਨਹੀਂ ਹੋਇਆ। ਇਦਾਂ ਹੀ ਆ, ਵੋਟਾਂ ਲੈਣ ਨੂੰ ਆ ਜਾਂਦੇ, ਮੁੜ ਕੇ ਕਰਦੇ ਨਹੀਂ, ਉਹ ਜ਼ਬਾਨ ਤੇ ਨਹੀਂ ਰਹਿੰਦੇ। ਬਹਾਨਾ ਕੀ ਮਾਰਦੇ ਨੇ? ਬਹਾਨਾ ਬਸ ਜੀ ਕਰ ਦੇਣਾ ਜਾਨੂੰ ਉਹਨਾਂ ਦੇ 5 ਸਾਲ ਪੂਰੇ ਹੋ ਜਾਂਦੇ ਆ, ਰਾਹ ਉੱਥੇ ਦੇ ਉੱਥੇ। ਤੇ ਤੁਸੀਂ ਮਹਿਲਾ ਹੋ, ਤੇ ਮਹਿਲਾ ਦੇ ਨਾਲ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ, ਪੰਜਾਬ ਸਰਕਾਰ ਨਹੀਂ ਕਵਾਂਗੇ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ, ਗਾਰੰਟੀ ਦਿੱਤੀ ਸੀ 1000 ਰੁਪਈਆ ਦਵਾਂਗੇ, ਤੇ 1000 ਰੁਪਈਆ ਤਾਂ ਹਲੇ ਤੱਕ ਮਿਲਿਆ ਨਹੀਂ। ਤੇ ਬਾਕੀ ਸਾਰੀਆਂ ਨੀਤੀਆਂ ਹੋਰ ਇਹ ਵੀ ਪਾ ਲਓ ਵਿੱਚ, ਕੀ ਕਹੋਗੇ? ਅਸੀਂ ਤਾਂ ਕਹਿੰਦੇ 1000 ਰੁਪਈਆ ਵੀ ਨਾ ਦੇਣ, ਉਹਦਾ ਸੁਧਾਰ ਕਰਨ। 1000 ਰੁਪਈਆ ਵੀ ਬਚਕ ਦੀ ਨਾ ਦੇਣ, ਜਿਹੜੇ ਪਿੰਡਾਂ ਦੇ ਹਾਲਾਤ ਉਹ ਸੁਧਾਰ ਕਰ ਦੇਣ। ਤੇ ਨਸ਼ੇ ਦੇ ਕੀ ਹਾਲਾਤ ਨੇ ਤੁਹਾਡੇ? ਉਹ ਬਹੁਤ ਭੈੜੇ, ਉਹ ਤਾਂ ਪੁੱਛੋ ਹੀ ਨਾ। ਕਿੰਨਾ ਕੁ ਨਸ਼ਾ ਪੇ? ਬਹੁਤ ਜੀ, ਸਾਡੇ ਲਾਗੇ ਉੱਥੇ ਕੋਟੜੀ ਆ, ਉੱਥੇ ਇਦਾਂ ਕੁਛ ਹੀ ਚੱਲਦਾ। ਉੱਥੇ ਕਿਹਨੂੰ ਰੋਕਾਂਗੇ ਆਪਾਂ? ਜਿਹੜਾ ਰੋਕੂਗਾ ਉਹਦੇ ਪੇਸ਼ ਪੈ ਜਾਂਦੇ। ਚਲੋ ਠੀਕ ਹੈ, ਸਰਕਾਰ ਦੇ 2 ਸਾਲ ਹੋ ਚੁੱਕੇ ਨੇ, 10 ਚੋਂ ਕਿੰਨੇ ਨੰਬਰ ਦਿੰਦੇ ਹੋ ਸਰਕਾਰ? ਨੰਬਰ ਕੀ ਦੇਣੇ ਆ? ਦੇਖ ਲਓ ਜਿਹੜੇ ਨੰਬਰ ਬਣਨ ਡਏ ਹੋਏ ਆ, ਉਹ ਦਿੰਦਾ ਹੀ ਆ ਸਾਰਿਆਂ ਨੂੰ। ਠੀਕ ਹੈ, ਜੇ ਸੁਧਾਰ ਹੋਇਆ ਹੋਵੇ ਤਾਂ ਨੰਬਰ ਦੇਣ ਦਾ ਹੱਕ ਹੈਗਾ। ਬਾਕੀ ਪਾਰਟੀਆਂ ਦੀ ਵੀ ਗੱਲ ਕਰ ਲੈਂਦੇ ਆ। ਗੱਲ ਹੁਣ ਕਾਂਗਰਸ ਦੀ ਕਰਦੇ ਆ। ਹੁਣ ਕਾਂਗਰਸ ਦਾ ਐਮਐਲਏ ਆ ਤੁਹਾਡੇ ਇੱਥੋਂ ਸੁਖਵਿੰਦਰ ਕੋਟਲੀ, ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਨੇ ਕੋਈ ਵਾਅਦਾ ਬੂਦਾ ਤੁਹਾਡੇ ਨਾਲ ਕੀਤਾ, ਪੂਰਾ ਕੀਤਾ, ਜਾਂ ਤੁਹਾਨੂੰ ਦਿਸੇ ਨੇ ਬਾਅਦ ਚੋਂ? ਨਾ ਸਾਨੂੰ ਨਹੀਂ ਕੋਈ ਦਿਸਿਆ ਨਾ। ਜੇ ਦਿਸਿਆ ਹੁੰਦਾ ਤਾਂ ਸਾਡੇ ਪਿੰਡਾਂ ਦੇ ਹਾਲਾਤ ਆ ਹੁੰਦੇ। ਕੋਈ ਨਹੀਂ ਮੁੜ ਕੇ ਦੇਖਦਾ ਪਿੰਡ। ਮੈਂ ਤਾਂ ਤੁਹਾਨੂੰ ਦੱਸਿਆ, ਪਿੰਡ ਦੇ ਸਰਪੰਚ ਨੂੰ ਵੋਟ ਪਾ ਕੇ ਦੇਖ ਲਓ, ਕਹਿੰਦੇ ਕੁਛ ਆ, ਮੁੜ ਕੇ ਕੋਈ ਬਾਤ ਨਹੀਂ ਪੁੱਛਦਾ। ਉਹਨਾਂ ਨੂੰ ਕੀ ਕਹਿਣਾ? ਉਹਨਾਂ ਨੂੰ ਤਾਂ ਅਸੀਂ ਮਿਲ ਹੀ ਨਹੀਂ ਸਕਦੇ ਕਾਕਾ ਜਾ ਕੇ। ਪਿੰਡ ਦਿਆਂ ਨੂੰ ਤਾਂ ਅਸੀਂ ਰੋਜ਼ ਮਿਲੀਦਾ ਆ। ਕੋਈ ਨਾ, ਬਸ ਅੱਜ ਕੱਲ ਜਾਨੂੰ ਉਹਨਾਂ ਦੇ ਪੂਰੇ 5 ਸਾਲ ਹੋ ਜਾਂਦੇ ਬਸ। ਉਮਰ ਦੇ ਹਿਸਾਬ ਨਾਲ ਹੁਣ ਬੰਦੇ ਨੂੰ ਬਿਮਾਰੀਆਂ ਵੀ ਘੇਰਦੀਆਂ ਨੇ। ਉੱਦਾਂ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ ਰੱਖੇ, ਤੇ ਬਾਬਾ ਇਹਨਾਂ ਦੇ ਪੈਸੇ ਨਾ ਦਵਾਵੇ। ਨਹੀਂ, ਤੇ ਮੁਹੱਲਾ ਕਲੀਨਿਕ ਦਾ ਕਿਹੜਾ ਵੱਜਿਆ ਕਦੀ? ਮੁਹੱਲਾ ਕਲੀਨਿਕ ਜਿਹੜੇ ਬਣਾਏ ਨੇ ਆਮ ਆਦਮੀ ਪਾਰਟੀ ਨੇ, ਬਣਾਏ ਤਾਂ ਹੈਗੇ ਆ, ਪਰ ਅਸੀਂ ਤਾਂ ਇਹ ਕਹਿੰਦੇ ਵੀ ਬਾਬਾ ਸਾਨੂੰ ਤਾਂ ਤੰਦਰੁਸਤੀਆਂ ਦੇਵੇ, ਕੋਈ ਇਦਾਂ ਦਾ ਪੈਸਾ ਨਾ ਦਵਾਵੇ। ਅਸੀਂ ਤੇ ਇਹ ਅਰਦਾਸ ਕਰਦੇ ਬਾਬੇ ਮੋਰੇ। ਤੇ ਬਸ ਹੁਣ ਇਹ ਦੱਸ ਦਿਓ ਵੀ ਕੀ ਮਾਹੌਲ ਹੈ? ਵੋਟ ਪਾਉਣੀ ਹੈ ਨਾ ਐਤਕੀ? ਦੇਖੋ ਜੀ, ਵੋਟ ਪਾਉਣੀ ਪੈ ਜਾਂਦੀ ਆ, ਹੱਲ ਤਾਂ ਸਾਡਾ ਕੋਈ ਨਹੀਂ ਕਰਦਾ ਕੋਈ। ਪਾਉਂਗੇ ਫੇਰ ਵੀ ਵੋਟ? ਫਿਰ ਦੇਖਾਂਗੇ, ਹੁਣ ਮੌਕਾ ਆਉਂਦਾ ਕੀ ਕੋਈ ਸਾਨੂੰ ਕਹਿੰਦਾ ਹੈ ਤਾਂ ਕੀ ਸਾਡੇ ਲਈ ਕਰਦਾ ਕਾਕਾ। ਰਾਜੀ ਬਹੁਤ ਰਹੋ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ? ਠੀਕ ਠਾਕ ਹੈ ਜੀ। ਜੀ, ਸੋ ਵੋਟਾਂ ਦਾ ਰੁਝਾਨ ਹੈ ਇਸ ਸਮੇਂ ਪੂਰੇ ਚਰਮ ਤੇ ਹੈ। ਪੰਜਾਬ ਦੇ ਵਿੱਚ ਵੀ 1 ਜੂਨ ਨੂੰ ਵੋਟਾਂ ਹੋਣੀਆਂ ਨੇ। ਕੀ ਲੱਗਦਾ ਕਿਹੜੀ ਪਾਰਟੀ ਲੱਗਦਾ ਵੀ ਸੁਧਾਰ ਲਿਆਊਗੀ? ਕਿੱਧਰ ਨੂੰ ਇਸ ਵੇਲੇ ਰੁਝਾਨ ਲੱਗਦਾ? ਸੁਧਾਰ ਤਾਂ ਬੀਜੇਪੀ ਲਿਆ ਸਕਦੀ। ਠੀਕ ਹੈ, ਜਿਹੜੀ ਸੈਂਟਰ 'ਚ ਪਾਰਟੀ ਹੋਊਗੀ, ਜਿਹੜੀ ਪੰਜਾਬ 'ਚ ਹੋਊਗੀ, ਉਹੀ ਸੈਂਟਰ ਦੇ ਵਿੱਚ ਕਾਮਯਾਬ ਆ। ਡਬਲ ਇੰਜਨ ਦੀ ਸਰਕਾਰ, ਉਹਦਾ ਫਾਇਦਾ ਹੀ ਹੁੰਦਾ ਆ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਜੀ, ਕੋਈ ਬੈਨੀਫਿਟ ਨਹੀਂ ਮਿਲੇਗਾ ਜਿੰਨਾ ਚਿਰ ਪੰਜਾਬ 'ਚ ਬੀਜੇਪੀ ਦੀ ਸਰਕਾਰ ਨਹੀਂ ਆਉਂਦੀ।
ਪਰ ਬੀਜੇਪੀ ਦਾ ਤਾਂ ਜੀ ਵਿਰੋਧ ਹੀ ਬਹੁਤ ਹੋ ਰਿਹਾ, ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ, ਕਹਿੰਦੇ ਇਹਨਾਂ ਨੇ ਕਿਸਾਨਾਂ ਨੇ ਉਹ ਮਰਾਇਆ। ਸਿਰਫ ਪੰਜਾਬ ਦੇ ਵਿੱਚ ਹੀ ਹੈਗਾ ਆ। ਪੰਜਾਬ ਦੇ ਵਿੱਚ ਵੀ ਇਦਾਂ ਹੁਣ ਕੋਈ ਵੀ ਪਾਰਟੀ ਆਉਂਦੀ, ਆਮ ਪਾਰਟੀ ਆਉਂਦੀ ਆ, ਕਾਂਗਰਸ ਆਉਂਦੀ, ਵਿਰੋਧ ਤਾਂ ਹਰੇਕ ਪਾਰਟੀ ਦਾ ਹੁੰਦਾ ਹੈ। ਹਾਂਜੀ ਠੀਕ ਆ, ਜੀ ਜੀ ਲੇਕਿਨ ਆਮ ਪਾਰਟੀ ਦੀ ਕਿੰਨੀ ਚਰਚਾ ਸੀ, ਉਹਦੇ ਵਿੱਚੋਂ ਵੀ ਮੈਂਬਰ ਨਿਕਲ ਕੇ ਦੂਜੀ ਪਾਰਟੀ ਤੇ ਜਾ ਰਹੇ ਆ। ਕਿਉਂ ਜਾ ਰਹੇ ਆ? ਜਲੰਧਰ ਤੋਂ ਹੀ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਐਮਪੀ ਬਣੇ ਸੀ, ਹੁਣ ਉਹ ਆਮ ਆਦਮੀ ਪਾਰਟੀ। ਜੀ ਰਿੰਕੂ ਜੀ ਵੀ ਉਧਰ ਚਲੇ ਗਏ ਆ, ਕੁਝ ਹੋਰ ਵੀ ਜਾਣ ਵਾਲੇ ਆ, ਤੇ ਉਹ ਤਾਂ ਪਾਰਟੀ ਇੱਕ ਕਿਸਮ ਦੀ ਹਿੱਲ ਗਈ ਆ। ਹਾਂਜੀ ਝਟਕਾ ਤਾਂ ਲੱਗਦਾ ਹੀ ਆ ਨਾ। ਠੀਕ ਹੈ। ਤੇ ਤੁਹਾਨੂੰ ਕਿਹੜੀਆਂ ਨੀਤੀਆਂ ਚੰਗੀਆਂ ਲੱਗਦੀਆਂ ਨੇ ਮੋਦੀ ਸਾਹਿਬ ਦੀਆਂ, ਜਿਹਦੇ ਕਰਕੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਹੀ ਪੰਜਾਬ 'ਚ ਆਉਣੀ ਚਾਹੀਦੀ ਹੈ? ਨੀਤੀਆਂ ਇਹ ਵੀ ਸੈਂਟਰ ਗਵਰਨਮੈਂਟ ਕੋਈ ਪੰਜਾਬ ਨੂੰ ਫਾਇਦਾ ਨਹੀਂ ਦੇ ਰਹੀ। ਹਾਂ ਕਿਉਂ ਨਹੀਂ? ਇਸ ਤਰੀਕੇ ਨਾਲ ਤਾਂ ਫਿਰ ਗਲਤ ਗੱਲ ਹੈ ਨਾ ਮੋਦੀ ਸਾਹਿਬ ਦੀ ਜਾਂ ਬੀਜੇਪੀ ਦੀ ਕਹਿ ਲਓ, ਕਿਉਂਕਿ ਸਰਕਾਰ ਕੋਈ ਵੀ ਹੋਵੇ, ਫੈਡਰਲ ਸਿਸਟਮ ਹੈ, ਸੰਘੀ ਢਾਂਚਾ ਹੈ ਦੇਸ਼ 'ਚ, ਉਹਨਾਂ ਦਾ ਹੱਕ ਬਣਦਾ ਹੈ ਪੰਜਾਬ ਨੂੰ, ਜਿਹੜੇ ਉਹਦੇ ਹੱਕ ਬਣਦੇ ਨੇ ਉਹ ਦੇਣ। ਇਸ ਤਰੀਕੇ ਨਾਲ ਜੇ ਰੋਕਦੇ ਨੇ ਫਿਰ ਤਾਂ ਉਹ ਆਕੜ ਹੋ ਗਈ ਵੀ ਨਹੀਂ ਸਾਡੀ ਸਰਕਾਰ ਨਹੀਂ ਤੇ ਅਸੀਂ ਕੁਝ ਦੇਣਾ ਵੀ ਨਹੀਂ। ਲੋਕਾਂ ਦੀ ਮੰਨ ਲਓ ਉਹ ਸੁਣਦੇ ਨਹੀਂ, ਫਿਰ ਲੋਕ ਤਾਂ ਮਾਸੂਮ ਆ, ਲੋਕਾਂ ਦਾ ਥੋੜੀ ਕੋਈ ਗਲਤੀ ਆ। ਕਿਉਂ ਲੋਕਾਂ ਦੀ ਇਸ ਵਿੱਚ ਕੋਈ ਗਲਤੀ ਨਹੀਂ ਹੈਗੀ, ਜਨਤਾ ਦਾ ਬੇਫਜ਼ੂਲ ਜਿਹੜੀ ਹੈਗੀ ਉਹ ਰਗੜੀ ਜਾਂਦੀ ਹੈ। ਜਨਤਾ ਦੀ ਗਲਤੀ ਥੋੜੀ ਹੈਗੀ ਕੋਈ ਇਹ 'ਚ। ਹੁਣ ਵੋਟਾਂ ਪਾਉਂਦੀ ਜਨਤਾ, ਜਾ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਜਾਂਦੀ ਹੈ, ਤੇ ਜਨਤਾ ਨੂੰ ਕੀ ਫਾਇਦਾ ਹੁੰਦਾ ਉਹਦੇ ਵਿੱਚ? ਕੋਈ ਫਾਇਦਾ ਨਹੀਂ ਹੁੰਦਾ। ਤੇ ਐਤਕੀ ਤੁਸੀਂ ਕਿੰਨੀਆਂ ਸੀਟਾਂ ਜਿੱਤਦੇ ਦੇਖਦੇ ਹੋ ਬੀਜੇਪੀ ਨੂੰ? ਲੱਗਦਾ ਹੈ ਪੰਜਾਬ 'ਚ ਐਤਕੀ ਵੱਡੀਆਂ ਸੀਟਾਂ ਜਿੱਤ ਪਾਉਣਗੇ, ਕਿਉਂਕਿ ਪਹਿਲੀ ਵਾਰੀ ਇਕੱਲੇ ਚੋਣ ਲੜ ਰਹੇ ਨੇ ਪੰਜਾਬ 'ਚ ਤਕਰੀਬਨ 8 ਸੀਟਾਂ ਤਾਂ ਇਹ ਲੈ ਹੀ ਜਾਣੀਆਂ ਇਹਨਾਂ ਨੇ, ਲੱਗਦਾ ਹੈ ਤੁਹਾਨੂੰ? ਜਿੱਥੇ ਤੱਕ ਆਈਡੀਆ ਆ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਖੜਾ ਕੀਤਾ ਹੈ, ਜਿਹੜੇ ਕਿ ਦਲ ਬਦਲ ਕੇ ਇੱਧਰ ਆਏ ਨੇ, ਉਹਨਾਂ ਨੂੰ ਵੋਟ ਪਾਓਗੇ ਤੁਸੀਂ? ਬਿਲਕੁਲ। ਤੇ ਜੇ ਉਹ ਫੇਰ ਦਲ ਬਦਲ ਜਾਂਦੇ ਨੇ ਫੇਰ ਕੀ ਕਰੋਗੇ? ਉਸ ਤੋਂ ਬਾਅਦ ਕੈਂਸਲ ਆ, ਉਸ ਤੋਂ ਬਾਅਦ ਇਹਨੂੰ ਨਹੀਂ ਕੋਈ ਪੁੱਛੂਗਾ। ਪਰ ਪਾਰਟੀ ਦੇ ਨਾਲ ਪਾਰਟੀ ਦੇ ਨਾਲ ਆ। ਤੇ ਤੁਸੀਂ ਇਹ ਕੀ ਦੇਖਦੇ ਹੋ ਹੁਣ ਫਿਰ ਜਿਹੜਾ ਕਿਸਾਨ ਰੋਕਦੇ ਨੇ, ਕਿਸਾਨ ਉਹਨਾਂ ਨੂੰ ਸਵਾਲ ਕਰਦੇ ਨੇ ਰੋਕ ਕੇ ਭਾਜਪਾ ਵਾਲਿਆਂ ਨੂੰ, ਤੁਸੀਂ ਇਸ ਨੂੰ ਚੰਗਾ ਮੰਨਦੇ ਹੋ ਜਾਂ ਕੀ ਸੋਚਦੇ ਹੋ ਇਸ ਬਾਰੇ? ਦੇਖੋ ਇਦਾਂ ਵੀ ਬੀਜੇਪੀ ਕਿਸਾਨਾਂ ਵਾਸਤੇ ਤਾਂ ਬਹੁਤ ਨਹੀਂ ਕੰਮ ਹੋਇਆ, ਉਹ ਨਹੀਂ ਚੰਗੀ ਗੱਲ ਹੈਗੀ। ਉਹ ਹੋਣਾ ਚਾਹੀਦਾ ਸੀਗਾ, ਕਿਸਾਨਾਂ ਬਾਰੇ ਵੀ ਸੋਚਣਾ ਚਾਹੀਦਾ ਸੀਗਾ। ਕਿਸਾਨਾਂ ਦਾ ਜ਼ਰੂਰੀ ਆ, ਹਾਂਜੀ ਹਰੇਕ ਦਾ ਫੈਸਲਾ ਲੈਣਾ ਚਾਹੀਦਾ। ਹਾਂ ਜਨਤਾ ਨੂੰ ਹਮੇਸ਼ਾ ਸਾਰੇ ਇੱਕ ਬਰਾਬਰ ਹੋਣੇ ਚਾਹੀਦੇ ਆ, ਮੰਤਰੀ ਨੂੰ। ਜੀ ਕਿਸਾਨ ਕਹਿੰਦੇ ਨੇ ਕਿ 700 ਕਿਸਾਨਾਂ ਦੀ ਮੌਤ ਦਾ ਕਾਰਨ ਹੈ ਮੋਦੀ, ਅਸੀਂ ਪੰਜਾਬ 'ਚ ਪੈਰ ਨਹੀਂ ਲੱਗਣ ਦੇਣੇ। ਤੁਸੀਂ 8 ਸੀਟਾਂ ਉਹਨਾਂ ਨੂੰ ਜਿਤਾਉਂਦੀਆਂ ਦੇਖ ਰਹੇ ਹੋ, ਇਹ ਸਾਰੇ ਦੇ ਵਿੱਚ ਤਾਂ ਬਹੁਤ ਕਨਫਲਿਕਟ ਲੱਗਦਾ। ਚਲੋ ਠੀਕ ਹੈ, ਬਹੁਤ ਆਪਣੀ ਚੁਆਇਸ ਹੁੰਦੀ ਹੈ ਕਿ ਅਸੀਂ ਇਸ ਪਾਰਟੀ ਨੂੰ ਵੋਟ ਪਾਉਣੀ ਹੈ, ਤੁਸੀਂ ਆਜ਼ਾਦ ਹੋ ਉਸ ਦੇ ਲਈ। ਪਰ ਜਦੋਂ ਆਹ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਫਿਰ ਐਂ ਜਾਪਦਾ ਕਿ ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਲੱਗਣੇ ਔਖੇ ਨੇ। ਔਖੇ ਤਾਂ ਹੈਗੇ। ਦੇਖੋ ਕਾਂਗਰਸ ਨੇ ਵੀ ਦੇਖ ਲਿਆ ਜੋ ਕੀਤਾ, ਉਹ ਵੀ ਦੇਖ ਚੁੱਕੇ ਆ। ਉਸ ਤੋਂ ਬਾਅਦ ਅਕਾਲੀ ਆਏ, ਉਹ ਵੀ ਦੇਖ ਚੁੱਕੇ ਆ ਕੀ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਆਮ ਪਾਰਟੀ ਆਈ, ਉਹ ਵੀ ਦੇਖ ਚੁੱਕੇ ਆ। ਥੋੜੇ ਚਿਰ 'ਚ ਪਤਾ ਲੱਗ ਗਿਆ ਕੀ ਹੋਇਆ। ਠੀਕ ਹੈ, ਥੋੜੇ ਕੰਮ ਵਧੀਆ ਕੀਤੇ ਉਹਨਾਂ ਨੇ, ਠੀਕ ਆ। ਬਾਕੀ ਜਨਤਾ ਥੋੜਾ ਉਹਨਾਂ ਤੋਂ ਵੀ ਪਰੇ ਹਟ ਰਹੀ ਹੈ। ਜੀ ਬਹੁਤ ਬਹੁਤ ਧੰਨਵਾਦ। ਇੱਧਰ ਭਾਈ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਹਾਂ। ਭਾਈ ਸਾਹਿਬ, ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸੈਂਟਰ 'ਚ ਜਿਹੜੀ ਸਰਕਾਰ ਹੈ ਉਹੀ ਪੰਜਾਬ 'ਚ ਹੋਵੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਹੈ, ਤੁਹਾਡੇ ਲਈ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹਰਿਆਣੇ 'ਚ ਵੀ ਹਰਿਆਣੇ 'ਚ ਵੀ ਭਾਜਪਾ ਦੀ ਸਰਕਾਰ ਹੈ ਤੇ ਕੇਂਦਰ 'ਚ ਵੀ ਭਾਜਪਾ ਦੀ ਸਰਕਾਰ ਹੈ। ਪਰ ਅੰਕੜੇ ਕੱਢ ਕੇ ਦੇਖੋ, ਪੰਜਾਬ ਦੇ ਭਾਰਤ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਹਰਿਆਣੇ ਦੇ ਵਿੱਚ ਹੈ ਇਸ ਸਮੇਂ। ਕੀ ਕਹੋਗੇ ਫਿਰ ਡਬਲ ਇੰਜਨ ਦੀ ਸਰਕਾਰ ਕਾਹਦੀ ਹੋਈ ਜੇ ਉੱਥੇ ਬੇਰੁਜ਼ਗਾਰੀ ਇੰਨੀ ਸਿਰੇ ਤੇ ਹੈ? ਨਹੀਂ ਕੋਈ ਨਹੀਂ। ਹੁਣ ਜੇ ਅਸੀਂ ਖਬਰਾਂ ਸੁਣਦੇ ਹਾਂ ਤਾਂ ਸਾਡੇ ਨਾਲੋਂ ਤਰੱਕੀ ਤੇ ਆ। ਕਿਹੜੇ ਚੈਨਲ ਤੇ ਖਬਰਾਂ ਸੁਣਦੇ ਹੋ ਤੁਸੀਂ? ਟੀਵੀ ਤੇ? ਟੀਵੀ ਦੇ ਉੱਤੇ। ਟੀਵੀ ਤੇ ਤਾਂ ਪ੍ਰੋਪੇਗੈਂਡਾ ਹੀ ਬਹੁਤ ਜ਼ਿਆਦਾ ਹੁੰਦਾ ਹੈ ਜੀ, ਉਹ ਤਾਂ 24 ਘੰਟੇ ਮੋਦੀ ਕਰਦੇ ਨੇ। ਅਸੀਂ ਖਬਰਾਂ ਸੁਣਦੇ ਹਾਂ ਤੇ ਉਹਦੇ ਵਿੱਚ ਸਾਡੇ ਨਾਲ ਪੰਜਾਬ ਨਾਲ ਉਹਨੂੰ ਉੱਤੇ ਦੱਸ ਰਹੇ ਆ। ਅੱਛਾ ਜੀ। ਇਹਦੀਆਂ ਕਾਰਨ ਕੀ ਆ? ਹਾਂਜੀ। ਜਿਹੜੀ ਪੰਜਾਬ ਦੀ ਗਵਰਨਮੈਂਟ ਜਿਹੜੀ ਵੀ ਹੁੰਦੀ ਆ ਉਹ ਸੈਂਟਰ ਦੀਆਂ ਨੀਤੀਆਂ ਨੂੰ ਲੱਗਣ ਨਹੀਂ ਦਿੰਦੀ। ਪਰ ਇਹ ਕਹੀ ਜਾਂਦੇ ਲਾਗੂ ਨਹੀਂ ਹੋਣ ਦਿੰਦੀ। ਠੀਕ ਹੈ ਭਾਈ ਸਾਹਿਬ, ਮੈਂ ਤੁਹਾਡੀ ਗੱਲ ਸਮਝ ਗਿਆ। ਪਰ ਜਿਹੜੇ ਪੰਜਾਬ ਵਾਲੇ ਆ, ਭਗਵੰਤ ਮਾਨ ਸਾਹਿਬ ਆ, ਉਹ ਕਹਿੰਦੇ ਅਸੀਂ ਪੈਸੇ ਮੰਗਦੇ ਆ, ਆਪਣੇ ਫੰਡ ਮੰਗਦੇ ਆ, ਕੇਂਦਰ ਵਾਲੇ ਸਾਨੂੰ ਫੰਡ ਨਹੀਂ ਦਿੰਦੇ। ਉਹ ਕਹਿੰਦੇ ਵੀ ਨਹੀਂ ਤੁਸੀਂ ਆਹ ਗਲਤ ਕੀਤਾ, ਆਹ ਗਲਤ ਕੀਤਾ। ਸਾਰੇ ਪਾਸੇ ਜਿਹੜੀ ਪੰਜਾਬ ਨੂੰ ਛੱਡ ਕੇ ਜਿਹੜੀ ਮਾੜੀ ਜਿਹੀ ਸਟੇਟ ਨੂੰ ਲੈ ਲਓ, ਮੋਦੀ ਦੀਆਂ ਹਰ ਪਾਸੇ ਨੀਤੀਆਂ ਚੱਲ ਰਹੀਆਂ ਵਾ। ਪੰਜਾਬ 'ਚ ਹੋਈ ਲਾਗੂ ਕੋਈ? ਕਿਸੇ ਨੂੰ ਮਿਲਿਆ ਸਿਲੰਡਰ? ਕਿਸੇ ਨੂੰ ਮਿਲਿਆ ਕੋਈ ਪਾਣੀ ਦਾ ਕੁਛ? ਜੇ ਅਸੀਂ ਨੀਤੀਆਂ ਦੇ ਨਾਲ ਚੱਲੀਏ ਤਾਂ ਜਦ ਇਹ ਲੱਗਣੇ ਨਹੀਂ ਦੇ ਰਹੇ। ਪਹਿਲਾਂ ਕੈਪਟਨ ਸੀਗਾ, ਕੈਪਟਨ ਨੇ ਲੱਗਣ ਦਿੱਤੀ, ਹੁਣ ਇਹ ਆਏ ਇਹਨਾਂ ਨੇ ਲੱਗਣ ਦਿੱਤੀ।
ਜੇ ਲੱਗਣਗੀਆਂ ਤੇ ਤਰੱਕੀ ਤਦੇ ਹੋਊਗੀ। ਪਰ ਭਾਈ ਸਾਹਿਬ ਇਹ ਰੋਕਣਗੇ ਕਿਉਂ? ਇਸ ਦਾ ਕੋਈ ਤਰਕ ਹੈ ਵੀ ਇਹ ਕਿਉਂ ਰੋਕ ਰਹੇ ਹੋਣਗੇ? ਮੈਨੂੰ ਸਮਝ ਨਹੀਂ ਆ ਰਹੀ। ਤੁਸੀਂ ਕਿਸ ਪਰਸਪੈਕਟਿਵ ਤੋਂ ਸਿਆਸਤ ਕਿਹਨੂੰ ਕਹਿੰਦੇ ਆ? ਇਹਨੂੰ ਕਹਿੰਦੇ ਆ ਜੇ ਲੱਗਣ ਦੇਤੀਆਂ ਤੇ ਉਹਨਾਂ ਦਾ ਤਾਂ ਡਾਊਨ ਹੋਣ ਲੱਪਣਾ ਵਾ। ਸੈਂਟਰ ਨੇ ਆਉਣ ਲੱਪਣਾ ਇੱਥੇ ਨੂੰ। ਅੱਛਾ ਜੀ। ਸੈਂਟਰ ਨੇ ਆਉਣ ਲੱਪਣਾ ਇੱਥੇ। ਇਹੋ ਹੀ ਨੀਤੀਆਂ ਹੁੰਦੀਆਂ। ਤੁਸੀਂ ਮੰਨਦੇ ਹੋ ਕਿ ਭਾਜਪਾ ਦੇ ਨੇਤਰਤਵ ਦੇ ਥੱਲੇ ਪੂਰਾ ਭਾਰਤ ਖੁਸ਼ ਹੈ? ਪੂਰਾ ਭਾਰਤ ਖੁਸ਼ ਵਾ। ਮਣੀਪੁਰ ਇਸ ਸਮੇਂ ਜਲ ਰਿਹਾ ਹੈ। ਉੱਥੇ ਕੱਲ ਚੋਣਾਂ ਹੋਈਆਂ ਨੇ, ਇੱਕ ਵੀ ਗੇੜਾ ਜਿਹੜਾ ਆਪਣੇ ਦੇਸ਼ ਦੇ ਪੀਐਮ ਮੋਦੀ ਨੇ ਉੱਥੇ ਗੇੜਾ ਨਹੀਂ ਮਾਰਿਆ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਰਾਜ ਨੇ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਦੇ ਨਾਂ ਤੇ ਵੱਡੇ ਵੱਡੇ ਦੰਗੇ ਕਰਾ ਦਿੱਤੇ ਜਾਂਦੇ ਨੇ, ਵੱਡੇ ਵੱਡੇ ਲੋਕਾਂ ਨੂੰ ਸ਼ਹਿ ਦਿੱਤੀ ਜਾਂਦੀ ਹੈ। ਜਿਹੜਾ ਗਰੀਬ ਤਬਕਾ ਹੈ ਉਹ ਦਿਨੋਂ ਦਿਨ ਗਰੀਬ ਹੋ ਰਿਹਾ। ਜਿਹੜੇ 2-4 ਚੁਣਿੰਦਾ ਲੋਕ ਨੇ ਉਹ ਲਗਾਤਾਰ ਤਰੱਕੀ ਕਰ ਰਹੇ ਨੇ। ਇਹ ਸਰ ਦੂਜੀਆਂ ਪਾਰਟੀਆਂ ਜਿਹੜੀਆਂ ਇਹੋ ਹੀ ਮਸਲਾ ਚੱਕ ਰਹੀਆਂ ਨੇ ਮਣੀਪੁਰ ਦਾ, ਚੱਕ ਰਹੀਆਂ ਨਾ। ਮੋਦੀ ਕਿਉਂ ਨਹੀਂ ਗਿਆ, ਮੋਦੀ ਕਿਉਂ ਨਹੀਂ ਗਿਆ, ਮੋਦੀ ਉੱਥੇ ਕਿਉਂ ਨਹੀਂ ਗਿਆ। ਸੰਸਦ ਉਹਨੇ ਸੱਦਿਆ ਸੀ ਨਾ, ਵਿਪਕਸ਼ ਵਾਲੇ ਕਿਉਂ ਉੱਠ ਕੇ ਬਾਹਰ ਦੌੜ ਗਏ? ਵਿਪਕਸ਼ ਵਾਲਿਆਂ ਨੂੰ ਤਾਂ ਬਾਹਰ ਹੀ ਕੱਢਤਾ ਜੀ। ਕਿਹਨੇ ਕੱਢਿਆ? ਧੱਕੇ ਮਾਰ ਕੇ ਕੱਢਿਆ। ਉੱਠ ਕੇ ਆਪ ਬਾਈਕਾਟ ਕਰਕੇ ਗਏ ਆ। ਕਿਹਨੇ ਕੱਢਿਆ ਉਹਨਾਂ ਨੂੰ? ਬਾਈਕਾਟ ਖੁਦ ਕਰਕੇ ਗਏ ਆ। ਉਹ 147 ਦੇ ਕਰੀਬ ਸੰਸਦਾਂ ਨੂੰ ਤਾਂ ਜੀ ਬਾਹਰ ਕੱਢ ਦਿੱਤਾ, ਸਸਪੈਂਡ ਕਰਤਾ ਇੱਕ ਦਿਨ। ਉਹ ਕੇਸ ਲਈ ਕੀਤਾ ਸੀਗਾ। ਉਹ ਜਿਹੜੇ ਐਂ ਕਰਕੇ ਨੱਚਦੇ ਸੀਗੇ, ਉਹਦੇ ਕਰਕੇ ਕੀਤਾ ਸੀਗਾ। ਜਿਹੜਾ ਮਜ਼ਾਕ ਉਡਾਉਂਦੇ ਸੀਗੇ ਉਪ ਰਾਸ਼ਟਰਪਤੀ ਦਾ। ਤੁਹਾਨੂੰ ਲੱਗਦਾ ਹੈ ਕਿ ਮੋਦੀ ਹੀ ਬਚਾ ਸਕਦਾ ਹੈ ਭਾਰਤ ਨੂੰ? ਹਾਂਜੀ, ਅਸੀਂ ਉਹਦੀ ਨੀਤੀ ਤੋਂ ਖੁਸ਼ ਹਾਂ। ਕਿਹੜੀ ਨੀਤੀ ਤੁਹਾਨੂੰ ਸਭ ਤੋਂ ਚੰਗੀ ਲੱਗੀ? 370 ਲੈ ਲਓ, ਰਾਮ ਮੰਦਰ ਲੈ ਲਓ, ਹੋਰ ਨੀਤੀਆਂ ਲੈ ਲਓ। ਸਾਰੀਆਂ ਨੀਤੀਆਂ ਸਾਨੂੰ ਉਹਦੀ ਸਹੀ ਲੱਗੀਆਂ। ਰਾਮ ਮੰਦਰ ਇੱਕ ਮੁੱਦਾ ਮੰਨਦੇ ਹੋ ਤੁਸੀਂ? ਵੱਡਾ। ਹਾਂਜੀ, ਸਭ ਨਾਲ ਵੱਡਾ ਮੁੱਦਾ ਰਾਮ ਮੰਦਰ। ਅੱਛਾ ਜੀ, ਰਾਮ ਮੰਦਰ ਬਣ ਗਿਆ ਤੇ ਤੁਸੀਂ ਖੁਸ਼ ਹੋ ਹੁਣ, ਇਸ ਕਰਕੇ ਵੋਟ ਪਾਓਗੇ। ਪਰ ਬੱਚਿਆਂ ਦਾ ਭਵਿੱਖ ਕਿੱਥੇ ਜਾਊਗਾ ਬਾਪੂ ਜੀ? ਹਾਂਜੀ, ਜੇ ਬੱਚਿਆਂ ਦਾ ਭਵਿੱਖ ਹੀ ਨਹੀਂ ਸੇਫ, ਠੀਕ ਹੈ ਰਾਮ ਮੰਦਰ ਇੱਕ ਆਸਥਾ ਹੈ, ਉਸ ਦੇ ਆਸਥਾ ਦਾ ਅਸੀਂ ਵੀ ਸਤਿਕਾਰ ਕਰਦੇ ਹਾਂ, ਪਰ ਬੱਚਿਆਂ ਦਾ ਭਵਿੱਖ ਜੇ ਹਨੇਰੇ 'ਚ ਹੈ ਤਾਂ ਫਿਰ ਕੀ? ਬੱਚਿਆਂ ਦਾ ਭਵਿੱਖ ਦੂਜੀ ਪਾਰਟੀਆਂ ਬਣਾ ਦੇਣਗੀਆਂ ਆਣ ਕੇ। ਉਹਨਾਂ ਨੇ 50 ਸਾਲ ਰਾਜ ਕੀਤਾ, ਉਹਨੇ ਸਾਡੇ ਬੱਚਿਆਂ ਦਾ ਭਵਿੱਖ ਬਣਾ ਦਿੱਤਾ। ਮੋਦੀ ਸਾਹਿਬ ਨੇ ਬਣਾਇਆ। ਬਣਾਉਣਾ ਤਾਂ ਕਿਸੇ ਨੇ ਵੀ ਨਹੀਂਗਾ। ਫਿਰ ਵੋਟ ਕਿਉਂ ਪਾਉਣੀ ਹੈ ਉਹਨਾਂ ਨੂੰ? ਕਿਉਂ? ਅਸੀਂ ਉਹਦੀ ਨੀਤੀਆਂ ਤੋਂ ਖੁਸ਼ ਹਾਂ। ਡਿਫੈਂਸ 10 ਸਾਲ ਦਿੱਤਾ ਹੈ। ਡਿਫੈਂਸ ਵਾਸਤੇ ਕਿੰਨਾ ਕੁਝ ਕੀਤਾ ਉਹਨੇ। ਕੀ ਕੀਤਾ ਜੀ? ਕੀ ਨੇ ਇਸ ਵੇਲੇ ਡਿਫੈਂਸ ਦੇ ਕੋਲ? ਚੀਨ ਨੇ ਆਂਧਰਾ ਪ੍ਰਦੇਸ਼ ਦੇ ਵਿੱਚ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਾਫ ਕਰਨਾ, ਪਿੰਡਾਂ ਦੇ ਨਾਮ ਬਦਲ ਦਿੱਤੇ। ਸਾਰੀ ਇਹ ਪ੍ਰਾਪਰਟੀ ਹੈ, ਇਹ ਗੰਡਾ ਵਾ। ਕੋਈ ਕੁਛ ਨਹੀਂਗਾ। ਭਾਈ ਸਾਹਿਬ ਕਹਿ ਰਹੇ ਸੀ ਕਿ ਮੋਦੀ ਹੁਣਾਂ ਦੀਆਂ ਨੀਤੀਆਂ ਬਹੁਤ ਵਧੀਆ ਨੇ, ਦੇਸ਼ ਅੱਗੇ ਲੈ ਕੇ ਗਏ ਨੇ। ਵੀ ਠੀਕ ਹੈ, ਇਹ ਨਹੀਂ ਗੱਲ ਕਿ ਠੀਕ ਹੈ ਮੋਦੀ ਠੀਕ ਹੈ। ਪੰਜਾਬ 'ਚ ਕੁਝ ਕਰ ਸਕਦੇ ਨੇ ਮੋਦੀ ਹੁਣੀ ਸੁਧਾਰ? ਇੱਥੇ ਤਾਂ ਹਜ਼ਾਰ ਦੇਣਗੇ ਤੇ ਕਰਨਾ ਕੀ ਇੱਥੇ? ਹਾਂਜੀ, 1000 ਦੇਣਗੇ। ਪੈਸਾ ਨਹੀਂ ਦਿੱਤਾ। ਅੱਛਾ ਜੀ, ਕਿਹੜਾ ਪੈਸਾ ਨਹੀਂ ਦਿੱਤਾ? ਜੇ ਗਵਰਨਮੈਂਟ ਦਾ ਹੁੰਦਾ ਹੋਰ ਕਿਹੜਾ? ਅੱਛਾ ਜੀ, ਠੀਕ ਹੈ। ਸੋ ਤੁਸੀਂ ਕੀ ਕਹੋਗੇ ਭਾਈ ਸਾਹਿਬ? ਇਕੱਠੇ ਜੋ ਭਾਈ ਸਾਹਿਬ ਕਹਿ ਰਹੇ ਸਹੀ ਕਹਿ ਰਹੇ ਆ। ਸਹੀ ਕਿਹਦੀ ਕੀ ਲੱਗਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਅੱਵਲ ਰਹੂਗੀ? ਕੌਣ ਜਿੱਤਦਾ ਨਜ਼ਰ ਆਉਂਦਾ 13 ਚੋਂ? ਦੇਖੋ ਤਾਂ ਹੱਲੇ ਤਾਂ ਯਾਰ ਸਾਰੇ ਬਦਲ ਕੇ ਆ ਰਹੇ ਆ। ਪਤਾ ਬਦਲੂਆਂ ਦਾ ਦੌਰ ਚੱਲ ਰਿਹਾ। ਦਲ ਬਦਲੂਆਂ ਜ਼ੋਰ ਪਾ ਰਿਹਾ। ਹੱਲੇ ਕੋਈ ਪੋਜੀਸ਼ਨ ਨਹੀਂ, ਹੱਲੇ ਕੁਝ ਨਹੀਂ ਕਹਿ ਸਕਦੇ। ਅੱਜ ਮਹਾਰਾਜ ਪੈਲੇਸ ਤੋਂ 4:30 ਵਜੇ ਮੀਟਿੰਗ ਆ। ਟੀਨੂ ਜੀ ਆ ਰਹੇ ਆ, ਉਹਨਾਂ ਸੁਧਾਰ ਸੁਣਦੇ ਆ ਵੀ ਦੇਖਦੇ ਕਿੰਨੀ ਕੁ ਪਬਲਿਕ ਆ ਰਹੀ ਹੈ, ਕੀ ਕੁਝ ਹੋ ਰਿਹਾ ਦੱਸਦੇ ਆ। ਉੱਥੇ ਜਾ ਕੇ ਪਤਾ ਲੱਗਦਾ 4:30 ਵਜੇ ਕੀ ਪ੍ਰੋਗਰਾਮ ਬਣਦਾ। ਲੋਕ ਆਪਣੇ ਕੰਮ ਛੱਡ ਕੇ ਜਾਣਗੇ ਇਦਾਂ ਸੁਣਨ ਲੀਡਰਾਂ ਨੂੰ? ਜਾਣਾ ਹੀ ਪੈਣਾ ਜਿਹਨਾਂ ਨੂੰ ਉਹਨਾਂ ਬੁਲਾਇਆ। ਬੁਲਾਇਆ ਸਾਨੂੰ ਉਹਨਾਂ ਨੇ ਵੀ ਇਨਵਾਈਟ ਕੀਤਾ ਆ। ਜਾਵਾਂਗੇ 10-15 ਮਿੰਟ ਲਈ ਦੇਖ ਆਵਾਂਗੇ ਵੀ ਕੀ ਕੁਝ ਕਹਿ ਰਹੇ ਆ। ਤੁਹਾਡੇ ਇੱਥੋਂ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣੀ ਵੀ ਖੜੇ ਨੇ। ਕੀ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ 3 ਮਹੀਨੇ ਦੇ ਕੰਮ ਜੋ ਉਹਨਾਂ ਨੇ ਕੀਤਾ, ਜੋ ਕੁਝ ਕੀਤਾ, ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਸਮੇਂ 'ਚ ਕੋਈ ਸੁਧਾਰ ਹੋਇਆ ਜਾਂ ਨੁਕਸਾਨ ਹੋਇਆ? ਉਹਦੇ ਆਧਾਰ ਤੇ ਤੁਸੀਂ ਮੰਨਦੇ ਹੋ ਕੁਝ ਕਿ ਪੈਰ ਲੱਗਣ ਦੇਣਗੇ ਇੱਥੇ? ਸਾਡੇ ਕੰਮ, ਸਾਨੂੰ ਜੋ ਕੰਮ ਦੀ ਲੋੜ ਸੀਗੀ, ਰਿੰਕੂ ਜੀ ਆਏ ਸੀ, ਸਾਨੂੰ ਆਦਮਪੁਰ ਦੇ ਵਿੱਚ ਲੋੜ ਸੀਗੀ ਆ ਸੜਕ ਦੀ, ਸਾਡਾ ਉਹਨਾਂ ਨੇ ਕੰਮ ਇਹ ਕੀਤਾ ਰੋਡ ਦਾ। ਬਣਨਾ ਤਾਂ ਪੁਲ ਚਾਹੀਦਾ ਸੀ। ਅਸੀਂ ਪੁੱਲ ਦੀ ਡਿਮਾਂਡ ਨਹੀਂ ਰੱਖੀ ਸੀ, ਪੁੱਲ ਤਾਂ ਬਣਨਾ ਹੀ ਨਹੀਂ। ਸਾਨੂੰ ਪਤਾ ਉਹ ਸੈਂਟਰ ਦਾ ਕੰਮ ਵਾ, ਉਹ ਹੋਣਾ ਹੀ ਨਹੀਂਗਾ ਉਹਨਾਂ ਦੇ। ਲੋਕ ਸਭਾ ਚੋਣਾਂ ਨੇ, ਸੈਂਟਰ 'ਚ ਚੋਣ ਹੋ ਕੇ ਬੰਦਾ ਜਾਣਾ, ਉਹ ਕਰਾ ਸਕਦਾ। ਉਹ ਤਾਂ ਹੁਣ ਕਰਾ ਸਕਦੇ ਨਾ। ਹੁਣ ਜਿਹੜੀਆਂ ਇਲੈਕਸ਼ਨ ਆਏ ਆ ਇਹਦੇ ਵਿੱਚ ਮੁੱਦਾ ਰੱਖਾਂਗੇ ਅਸੀਂ ਵੀ ਇਹ ਕੀ ਕਹਿੰਦੇ ਆ, ਵੀ ਅੱਜ ਮੁੱਦਾ ਗੱਲਬਾਤ ਕਰਾਂਗੇ ਵੀ ਆਦਮਪੁਰ ਦਾ ਸੁਧਾਰ ਪੁੱਲ ਦਾ ਹੋਊਗਾ ਕਿ ਨਹੀਂ ਹੋਊਗਾ। ਠੀਕ ਹੈ। ਇੱਧਰ ਨੌਜਵਾਨ ਵਰਗ ਵੀ ਸਾਡੇ ਨਾਲ ਮੌਜੂਦ ਹੈ। ਬਾਈ ਕੀ ਕਹਿਣਾ ਚਾਹੋਗੇ? ਪੰਜਾਬ 'ਚ ਲੋਕ ਸਭਾ ਚੋਣਾਂ ਨੇ ਤੇ ਕਿ ਕੌਣ ਜਿੱਤਦਾ ਨਜ਼ਰ ਆਉਂਦਾ? ਇੱਧਰ ਬਾਈ ਹੁਣਾਂ ਨਾਲ ਗੱਲ ਕੀਤੀ, ਉਹ ਕਹਿੰਦੇ ਐਤਕੀ ਭਾਜਪਾ ਜਿੱਤਣੀ ਚਾਹੀਦੀ ਹੈ, ਡਬਲ ਇੰਜਨ ਸਰਕਾਰ ਚਾਹੀਦੀ ਹੈ।
ਯਾਰ ਜਿਹੜਾ ਮਰਜ਼ੀ ਹੋਵੇ ਸਾਰੇ ਫੱਟੀ ਪੋਚਦੇ ਆ ਸਾਰਿਆਂ ਦੀ, ਠੀਕ ਹੈ ਨਾ। ਮੈਂ ਤਾਂ ਚਾਹੁੰਦਾ ਕੋਈ ਬੰਦਾ ਵਧੀਆ ਜਿਹਾ ਆਵੇ ਜਾਂ ਤਾਂ ਨਾ ਹੀ ਆਵੇ। ਸਹੀ ਗੱਲ ਆ, ਇਹੀ ਸਿੱਧੀ ਤੇ ਸਾਫ਼ ਗੱਲ ਆ ਜਿਹੜੀ ਆ। ਨੌਜਵਾਨ ਵਰਗ ਹੋਣ ਦੇ ਨਾਤੇ ਤੁਸੀਂ ਕੀ ਰੁਝਾਨ ਦੇਖਦੇ ਹੋ ਕਿ ਨੌਜਵਾਨਾਂ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਹੈਗਾ? ਨੌਜਵਾਨਾਂ ਵਿੱਚ ਵੋਟ ਪਾਉਣ ਦਾ ਉਤਸ਼ਾਹ ਤਾਂ ਹੈਗਾ ਆ ਵੀ ਫਿਰ ਕੋਈ ਲੀਡਰ ਵੀ ਸਾਨੂੰ ਵਧੀਆ ਮਿਲੇ ਨਾ, ਫੇਰ ਹੀ ਉਹਦੇ ਨਾਲ ਯੂਥ ਜਾਂਦਾ ਹੁੰਦਾ। ਦੇਖੋ ਮੈਂ ਜਲੰਧਰ ਦਾ ਤੁਹਾਨੂੰ ਦੱਸ ਦਿਆਂ, ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂ ਅਕਾਲੀ ਦਲ ਚੋਂ ਲਿਆ ਕੇ ਉਹਨਾਂ ਨੂੰ ਟਿਕਟ ਦਿੱਤੀ ਹੈ ਤੇ ਭਾਜਪਾ ਨੇ ਆਮ ਆਦਮੀ ਪਾਰਟੀ ਚੋਂ ਲਿਆ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ ਨੇ ਹਾਲੇ ਅਨਾਉਂਸ ਕਰਨਾ ਹੈ ਤੇ ਦੂਜੇ ਪਾਸੇ ਜਿਹੜੀ ਬਸਪਾ ਹੈ ਉਹਨਾਂ ਨੇ ਬਲਵਿੰਦਰ ਕੁਮਾਰ ਐਡਵੋਕੇਟ ਉਹਨਾਂ ਨੂੰ ਖੜਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆਪਣੇ ਉਮੀਦਵਾਰ ਦਾ ਐਲਾਨ ਕਰੂਗੀ। ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਹੋਣਗੇ। ਚੰਨੀ ਸਾਹਿਬ ਕਾਂਗਰਸ ਵੱਲੋਂ ਖੜੇ ਨੇ। ਕੀ ਲੱਗਦਾ ਹੁਣ ਇਹ ਜਿਹੜੇ ਸਾਰੇ ਵੋਟਰ ਜਿਹੜੇ ਤੁਹਾਨੂੰ ਕੈਂਡੀਡੇਟ ਗਣਾਏ ਨੇ, ਇਹਨਾਂ ਚੋਂ ਕੋਈ ਲੱਗਦਾ ਪੰਜਾਬ ਦਾ ਸੁਧਾਰ ਕਰਨ ਵਾਲਾ? ਟੀਨੂ ਸਾਹਿਬ ਨੇ ਤਾਂ ਸਾਡੇ ਇੱਥੇ ਜਦੋਂ ਐਮਐਲਏ ਸੀਗੇ ਬਥੇਰਾ ਸੁਧਾਰ ਕੀਤਾ, ਐਡਾ ਦੀ ਵੀ ਕੋਈ ਗੱਲ ਨਹੀਂ ਹੈਗੀ। ਹੁਣ ਜੇ ਉਹ ਆਮ ਆਦਮੀ ਵਿੱਚ ਗਏ ਆ, ਦੇਖੋ ਕੀ ਕਰਦੇ ਆ। ਪਹਿਲੀ ਵਾਰ ਗਏ ਆ ਪਾਰਟੀ ਛੱਡ ਕੇ, ਦੇਖੋ ਹੁਣ ਕੀ ਹੁੰਦਾ। ਵਧੀਆ ਕਰੂਗੇ ਜੇ ਖੜੇ ਹੋਏ ਆ ਤਾਂ ਮਾਣ ਆ ਸਾਨੂੰ ਉਹਨਾਂ ਤੇ, ਇੰਨਾ ਤਾਂ ਹੈਗਾ ਮਾਣ ਸਾਨੂੰ। ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲਾਂ ਵਿੱਚ ਕੋਈ ਕੰਮ ਕੀਤਾ ਲੱਗਦਾ ਤੁਹਾਨੂੰ? ਪੰਜਾਬ ਦਾ ਸੁਧਾਰ ਕੀਤਾ ਹੈ ਉਹਨਾਂ ਨੇ? ਆ ਭਗਵੰਤ ਮਾਨ ਸਾਨੂੰ ਇੱਥੇ ਕਹਿ ਕੇ ਗਿਆ ਸੀ ਵੀ ਤੁਹਾਡੀ ਸੜਕ ਬਣ ਜੂਗੀ, ਮੈਨੂੰ ਭਾਵੇਂ ਵੋਟ ਪਵੇ ਨਾ ਪਵੇ। ਉਹ ਕੰਮ ਉਹ ਕਰਕੇ ਗਿਆ, ਸਾਨੂੰ ਵਧੀਆ ਲੱਗਾ। ਉਹੀ ਗੱਲ ਉਹਦੀ। ਪੁੱਲ ਦਾ ਤਾਂ ਸਾਨੂੰ ਪਤਾ ਨਹੀਂ ਕਦੋਂ ਕੀ ਹੋਣਾ ਕੀ ਨਹੀਂ ਹੋਣਾ। ਸੜਕ ਸਾਡੀ ਬਣ ਗਈ, ਸਾਨੂੰ ਦੁਕਾਨਾਂ ਤੇ ਰਾਹਤ ਆ ਬਹਿਣ ਦੀ ਮਿਲਣ ਦੀ। ਹਾਂ ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਗੱਲਬਾਤ ਸੁਣੀ ਹੈ ਸਾਰਿਆਂ ਦੇ ਨਾਲ, ਸਭ ਦਾ ਆਪਣਾ ਆਪਣਾ ਓਪੀਨੀਅਨ ਹੈ। ਸਾਰੇ ਕਹਿ ਰਹੇ ਨੇ ਕਿ ਕੋਈ ਕਹਿੰਦਾ ਹੈ ਕਿ ਭਾਜਪਾ ਆਉਣੀ ਚਾਹੀਦੀ ਹੈ, ਕੋਈ ਕਹਿੰਦਾ ਹੈ ਕਾਂਗਰਸ ਆਉਣੀ ਚਾਹੀਦੀ ਹੈ, ਕੋਈ ਕਹਿੰਦਾ ਹੈ ਕਿ ਕੋਈ ਵੀ ਨਾ ਆਵੇ ਕਿਉਂਕਿ ਸੁਧਾਰ ਕੋਈ ਵੀ ਨਹੀਂ ਕਰ ਰਿਹਾ।